ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 15 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-00503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਸਨੀ, ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਸਨੋ, ਅਮਰਜੀਤ ਸਿੰਘ ਸਟਾਕਟਨ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ਓਨਟਾਰੀਓ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਜੋ ਹਰੀਕੇਨ ਲੀ ਆ, ਉਹ ਮਿਲੀਅਨਸ ਆਫ ਲੋਕਾਂ ਨੂੰ ਵਾਰਨਿੰਗ ਦਿੱਤੀ ਗਈ ਹੈਗੀ ਆ। ਨਿਊ ਇੰਗਲੈਂਡ ਦੇ ਲਾਗੇ ਪਹੁੰਚਣ ਵਾਲਾ ਹੋਇਆ ਹੈ ਟ੍ਰੋਪੀਕਲ ਸਟਾਰਮ ਜੋ ਹੈਗਾ। ਇਹ ਵੀ ਕਾਫੀ ਖਤਰਨਾਕ ਆ। ਜਿਹੜਾ ਕੈਨੇਡਾ ਦਾ ਨੋਵਾ ਸਕੋਸ਼ੀਆ ਵਾਲਾ ਹੀ ਜਿਹੜੀ ਸਟੇਟ ਆ, ਵੈਸਟਰਨ ਐਂਡ ਉਹਨਾਂ ਦਾ, ਉੱਥੇ ਵੀ ਇਹ ਹਿੱਟ ਕਰਨ ਜਾ ਰਿਹਾ ਹੈਗਾ ਆ। ਹੰਡਰਡਸ ਆਫ ਮਾਈਲਸ ਵੇ ਆ ਹਜੇ ਨਿਊ ਇੰਗਲੈਂਡ ਤੋਂ, ਪਰ ਲੋਕਾਂ ਨੇ ਜਿਹੜੀਆਂ ਪ੍ਰੈਪਰੇਸ਼ਨ ਸ਼ੁਰੂ ਕਰ ਦਿੱਤੀਆਂ ਹੈਗੀਆਂ। 7 ਮਿਲੀਅਨ ਲੋਕ ਮੇਨ, ਮੈਸੇਚਿਊਸੇਟਸ, ਨਿਊ ਹੈਂਪਸ਼ਾਇਰ, ਇਹਨਾਂ ਨੂੰ ਜੋ ਪ੍ਰਭਾਵਿਤ ਕਰੂਗਾ ਇਹ, ਜਿਹੜਾ ਨਾਰਥ ਅਕ੍ਰੋਸ ਅਟਲਾਂਟਿਕ ਓਸ਼ਨ ਤੱਕ ਇਹ ਅੱਜ ਪਹੁੰਚ ਜਾਣਾ ਹੈਗਾ ਆ। ਰਾਈਟ ਨਾਓ ਜਿਹੜਾ ਜੋ ਬਰਮੁਦਾ ਆ, ਉੱਥੇ ਇਹ ਪਹੁੰਚਿਆ ਹੋਇਆ ਹੈਗਾ ਆ ਤੇ ਕੰਡੀਸ਼ਨਸ ਕਾਫੀ ਖਤਰਨਾਕ ਹੋ ਸਕਦੀਆਂ ਦੋਨੇ USA ਤੇ ਕੈਨੇਡਾ ਦੇ ਵਿੱਚ। ਆਪਾਂ ਦੇਖਿਆ ਵੀ ਪਿਛਲੇ ਸਾਲ ਤੋਂ ਹੀ ਹੁਣ ਨੈਚੁਰਲ ਡਿਜ਼ਾਸਟਰ ਦੁਨੀਆ 'ਚ ਬਹੁਤ ਜ਼ਿਆਦਾ ਆ ਰਹੇ ਆ। ਬਹੁਤ ਤੂਫਾਨ, ਫਲੱਡ, ਭੂਚਾਲ, ਹਰੀਕੇਨਸ, ਆਪਾਂ ਦੇਖ ਹੀ ਰਹੇ ਹਾਂ ਕਿੱਦਾਂ ਇਹ ਜਿਹੜੀ ਸਿਚੁਏਸ਼ਨ ਚੱਲ ਰਹੀ ਹੈਗੀ ਆ। ਟ੍ਰੋਪੀਕਲ ਸਟਾਰਮ ਕੰਡੀਸ਼ਨ ਬਰਮੁਦਾ ਦੇ ਵਿੱਚ ਜਿਹੜੀ ਆ, ਲੀ ਉੱਥੋਂ ਦੀ ਹਰੀਕੇਨ ਲੀ ਪਾਸ ਕਰ ਰਿਹਾ ਅਕੋਰਡਿੰਗ ਟੂ ਨੈਸ਼ਨਲ ਹਰੀਕੇਨ ਸੈਂਟਰ ਆਫ ਯੂਨਾਈਟਿਡ ਸਟੇਟਸ। ਤੇ ਸੈਚਰਡੇ ਆਫਟਰਨੂਨ ਨੂੰ ਜੋ ਆ ਇਹ ਵੈਸਟਰਨ ਸ਼ੋਰ ਆਫ ਨੋਵਾ ਸਕੋਸ਼ੀਆ ਦੇ ਵਿੱਚ ਪਹੁੰਚ ਜਾਊਗਾ। ਕਹਿੰਦੇ ਇਹਦੇ ਨਾਲ ਬਹੁਤ ਜ਼ਿਆਦਾ ਹੈਵੀ ਰੇਨ ਹੋਊਗੀ, ਫਲੱਡਿੰਗ ਹੋਊਗੀ ਤੇ ਡਿਪੈਂਡ ਕਰਦਾ ਹੁਣ ਕਿੱਥੇ ਕਰਕੇ ਜਿਹੜਾ ਜ਼ਿਆਦਾ ਹੋਣਾ ਆ, ਉੱਥੇ ਜਿਹੜਾ ਨੁਕਸਾਨ ਹੋ ਸਕਦਾ ਹੈਗਾ ਆ। ਅੱਜ ਸਵੇਰੇ 8 ਵਜੇ ਦੇ ਹਿਸਾਬ ਦੇ ਨਾਲ 460 ਮੀਲ ਸਾਊਥ ਈਸਟ ਆਫ ਨੈਂਟਕਟ ਜੋ ਮੈਸੇਚਿਊਸੇਟਸ ਆ, ਉੱਥੇ ਇਹ ਹਰੀਕੇਨ 1 ਸਟਾਰਮ ਇਹਦੀ ਕੈਟਾਗਰੀ ਦਿੱਤੀ ਗਈ ਆ। ਪਰ ਜਦੋਂ ਹੀ ਹਿੱਟ ਕਰੂਗਾ ਇਹਦੀ ਜਿਹੜੀ ਸਪੀਡ ਆ ਉਹ ਵੱਧ ਜਾਊਗੀ। ਸੋ ਹਰੀਕੇਨਸ ਇਸ ਸਾਲ ਆਲਰੇਡੀ 4-5 ਆ ਚੁੱਕੇ ਆ, ਉਹਨਾਂ ਚੋਂ ਇੱਕ ਜਿਹੜਾ ਹਰੀਕੇਨ ਲੀ ਆ ਹੁਣ ਜੋ ਆ ਰਿਹਾ। ਜੀ ਬਿਲਕੁਲ। ਸੋ ਨਾਰਥ ਈਸਟਰਨ ਜਿਹੜਾ ਇਲਾਕਾ ਹੈ ਆਪਣੇ ਅਮਰੀਕਾ ਦਾ, ਉੱਥੇ ਇਸ ਦੇ ਕਰਕੇ ਪ੍ਰਭਾਵ ਜਿਹੜਾ ਉਹ ਨਜ਼ਰ ਆਵੇਗਾ। ਅਜੇ ਸਿਆਲ ਤਾਂ ਹਰਜੋਤ ਸਿੰਘ ਜੀ ਆਉਣੇ ਆ, ਪਰ ਇਸ ਸਟਾਰਮ ਦੇ ਕਰਕੇ ਅਰਲੀ ਜਿਹੜੀ ਦਸਤਕ ਆ ਉਸ ਦੀ ਹੋਵੇਗੀ। ਨਿਊ ਇੰਗਲੈਂਡ ਤੇ ਕੈਨੇਡਾ ਦੀਆਂ ਜਿਹੜੀਆਂ ਸਰਕਾਰਾਂ ਤੇ ਉੱਥੇ ਦੇ ਜਿਹੜੇ ਲੀਡਰਸ ਆ, ਉਹਨਾਂ ਨੇ ਅਲਰਟਸ ਤੇ ਵਾਰਨਿੰਗਸ ਆਲਰੇਡੀ ਜਾਰੀ ਜਿਹੜੇ ਉਹ ਕਰ ਦਿੱਤੇ ਹੈਗੇ ਆ। ਸੋ ਹੋਪਫੁਲੀ ਬਚਾਅ ਜਿਹੜਾ ਉਹ ਰਵੇ। ਪਿਛਲੇ ਲਈ ਫਲੋਰੀਡਾ ਦੇ ਵਿੱਚੋਂ ਮੈਨੂੰ ਲੱਗਦਾ ਇਸੇ ਮਹੀਨੇ ਜਾਂ ਪਿਛਲੇ ਮਹੀਨੇ ਦੇ ਵਿੱਚ ਇੱਕ ਲੰਘਿਆ ਸੀਗਾ ਹਰੀਕੇਨ, ਤੇ ਹੁਣ ਇੱਕ ਹੋਰ ਨਵਾਂ ਹਰੀਕੇਨ ਉਹ ਚੱਲ ਰਿਹਾ
ਅਗਲੀ ਜਿਹੜੀ ਗੱਲ ਕਰਦੇ ਜਾਈਏ ਲਿਬੀਆ ਦੀ, ਹਰਜੋਤ ਸਿੰਘ ਦੀ ਗੱਲ ਕਰਦੇ ਹਾਂ। ਉੱਥੇ ਮੌਤ ਜਿਹੜਾ ਆ ਉਹ ਤਾਂਡਵ ਜਿਹੜਾ ਕਰ ਰਹੀ ਆ। ਹੜ੍ਹਾਂ ਤੋਂ ਬਾਅਦ ਦੇ ਵਿੱਚ ਇੱਥੇ ਮੌਤਾਂ ਦੀ ਸੰਖਿਆ 11,300 ਨੂੰ ਪਾਰ ਕਰ ਚੁੱਕੀ ਆ। ਲਿਬੀਆ ਦੀ ਤੱਟ ਦੇ ਉੱਤੇ ਜਿਹੜੀ ਸਿਟੀ, ਸ਼ਹਿਰ ਡਰਨਾ ਜਿਹੜੀ ਆ, ਉੱਥੇ ਹੁਣ ਤੱਕ 10,000 ਤੋਂ ਵੱਧ ਲੋਕ ਅਜੇ ਵੀ ਮਿਸਿੰਗ ਨੇ ਤੇ 11,000 ਤੋਂ ਵੱਧ ਜਿਹੜੀ ਉਹਨਾਂ ਦੀਆਂ ਮੌਤਾਂ ਹੋ ਚੁੱਕੀਆਂ ਹੈ। ਇੰਟਰਨੈਸ਼ਨਲ ਫੈਡਰੇਸ਼ਨ ਜਿਹੜੀ ਰੈੱਡ ਕਰਾਸ ਦੀ ਤੇ ਉਹਨਾਂ ਦੀਆਂ ਨਾਲ ਮਿਲਦੀਆਂ ਜੁਲਦੀਆਂ ਇੱਦਾਂ ਦੀਆਂ ਸਹਾਇਕ ਸੰਸਥਾਵਾਂ, ਉਹ ਰਾਹਤ ਕਾਰਜਾਂ ਦੇ ਵਿੱਚ ਲੱਗੀਆਂ ਆ। 2 ਡੈਮਸ ਉਹ ਬਰੀਚ ਹੋਏ, ਟੁੱਟ ਗਏ, ਜਿਹਦੇ ਕਰਕੇ ਬਹੁਤ ਹੀ ਤਗੜਾ ਜਿਹੜਾ ਆ ਇਹ ਫਲੱਡ ਆ ਉਹ ਆਇਆ ਤੇ ਉਸ ਨੇ ਪੂਰੇ ਦੇ ਪੂਰੇ ਸ਼ਹਿਰ ਨੂੰ ਇੱਕ ਹਿਸਾਬ ਦੇ ਨਾਲ ਫਲੈਟ ਕਰ ਦਿੱਤਾ ਹੈਗਾ ਆ। ਸੋ ਉੱਥੋਂ ਦਾ ਜਿਹੜਾ ਮੇਅਰ ਆ ਡਰਨਾ ਸ਼ਹਿਰ ਦਾ, ਅਬਦੁਲ ਮੋਮਿਨ ਅਲ ਗੈਥੀ, ਉਹ ਕਹਿੰਦਾ ਹੈ ਵੀ ਇਹ ਮੌਤਾਂ ਦੀ ਸੰਖਿਆ 20,000 ਤੋਂ ਵੀ ਪਾਰ ਹੋ ਸਕਦੀ ਆ। ਨੇਬਰਹੁੱਡ ਬਲਾਕਸ ਤੇ ਬਲਾਕਸ ਜਿਹੜੇ ਆ ਉਹ ਪਾਣੀ ਆਪਣੇ ਨਾਲ ਰੋੜ ਕੇ ਉੱਥੇ ਲੈ ਗਿਆ ਹੈਗਾ। 2011 ਦੇ ਕੌਨਫਲਿਕਟ ਤੋਂ ਬਾਅਦ ਦੇ ਵਿੱਚ ਜਦੋਂ ਦਾ ਗਦਾਫੀ ਉੱਥੋਂ ਟੋਪਲ ਕੀਤਾ ਸੀ, ਇਹ ਲਿਬੀਆ ਦੇ ਹਾਲਾਤ ਜਿਹੜੇ ਉਹ ਸੁਧਰੇ ਨਹੀਂ ਹੈਗੇ ਤੇ ਇਨਫਰਾਸਟ੍ਰਕਚਰ ਦੇ ਉੱਤੇ ਧਿਆਨ ਨਹੀਂ ਦਿੱਤਾ ਗਿਆ। ਆਪਸ ਦੇ ਵਿੱਚ ਜੰਗ, ਕਿਹੜਾ ਇਲਾਕਾ ਕਿਹਦੇ ਕੋਲ ਆਊਗਾ, ਉਸ ਦੇ ਵਿੱਚ ਜਿਹੜਾ ਜ਼ੋਰ ਲੱਗਾ ਰਿਹਾ ਤੇ ਉਹਦੇ ਕਰਕੇ ਜਿਹੜੇ ਬੰਨ੍ਹ ਆ ਉਹ ਟੁੱਟਣ ਵੱਲ ਨੂੰ ਜਿਹੜਾ ਪਹੁੰਚ ਗਏ ਤੇ ਇਸ ਵਾਰ ਭਾਰੀ ਮੀਂਹ ਤੇ ਤੇਜ਼ ਆਏ ਪਾਣੀ ਦੇ ਨਾਲ ਇਹ ਦੋਨੋਂ ਦੇ ਦੋਨੋਂ ਜਿਹੜੇ ਬੰਨ੍ਹ ਆ ਉਹ ਡੈਮ ਆ ਉਹ ਟੁੱਟ ਗਏ ਹੈਗੇ ਆ। ਸੋ ਅਜੇ ਵੀ 10,000 ਤੋਂ ਵੱਧ ਲੋਕ ਲਾਪਤਾ ਨੇ ਤੇ 11,000 ਦੀ ਆਲਰੇਡੀ ਜਿਹੜੀ ਆ ਉਹ ਮੌਤ ਹੋ ਚੁੱਕੀ ਆ। ਸੋ ਸਥਿਤੀ ਬਹੁਤ ਮਾੜੀ ਆ। ਜਿਹੜੇ ਰਾਹਤ ਕਾਰਜ ਵਾਲੇ ਆ ਉਹ ਦੱਸ ਰਹੇ ਆ, ਕਹਿੰਦੇ ਵੀ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਅਸੀਂ ਜ਼ਮੀਨ ਤੇ ਤੁਰ ਰਹੇ ਹਾਂ ਕਿ ਲਾਸ਼ਾਂ ਦੇ ਉੱਤੇ ਤੁਰ ਰਹੇ ਹਾਂ। ਜਿੱਥੇ ਵੀ ਪੈਰ ਰੱਖੋ ਤਾਂ ਸਾਨੂੰ ਲਾਸ਼ ਹੀ ਨਜ਼ਰ ਆ ਰਹੀ ਹੈ। ਕਹਿੰਦੇ ਡਿਜ਼ਾਸਟਰ ਜਿਹੜਾ ਸੀ ਇਹ ਬਹੁਤ ਹੀ ਬਰੂਟਲ ਤੇ ਵਾਇਲੈਂਟ ਸੀਗਾ। ਜ਼ੈਨ ਫਰੀਡਿਜ਼ ਕਰਕੇ ਜੋ ਹੈਡ ਆ ਲੀਬੀਆ ਡੈਲੀਗੇਸ਼ਨ ਆਫ ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕਰਾਸ, ਉਹਨਾਂ ਨੇ ਦੱਸਿਆ, ਕਹਿੰਦੇ ਪਈ 7 ਮੀਟਰ ਉੱਚੀ 23 ਫੁੱਟ ਉੱਚੀ ਜਿਹੜੀ ਆ ਵੇਵ ਚੱਲ ਰਹੀ ਸੀ ਪਾਣੀ ਦੀ। ਇਹ ਤੁਸੀਂ ਹੁਣ ਦੇਖੋ ਵੀ 23 ਫੁੱਟ ਉੱਚੀ ਪਾਣੀ ਲਗਾਤਾਰ ਏਦਾਂ ਚੱਲ ਰਿਹਾ ਹੋਵੇ ਤੇ ਬਿਲਡਿੰਗਾਂ ਜਿਹੜੀਆਂ ਆ ਉਹ ਵਾਈਪ ਆਊਟ ਹੋ ਗਈਆਂ। ਇਨਫਰਾਸਟ੍ਰਕਚਰ ਪੂਰੀ ਤਰ੍ਹਾਂ ਜਿਹੜਾ ਆ ਉਹ ਵਾਸ਼ਡ ਵੇ ਹੋ ਗਿਆ। 6,000 ਬੋਡੀ ਬੈਗਸ ਆਲਰੇਡੀ ਲੀਬੀਆ ਰੈੱਡ ਕਰਾਸ ਸੁਸਾਇਟੀ ਵੱਲੋਂ ਡਿਸਟ੍ਰੀਬਿਊਟ ਕੀਤੇ ਗਏ ਆ ਤਾਂ ਕਿ ਜਿਹੜੀਆਂ ਬੋਡੀਜ਼ ਆ ਉਹਨਾਂ ਨੂੰ ਉੱਥੇ ਪਾਇਆ ਜਾਵੇ। ਵਰਲਡ ਹੈਲਥ ਆਰਗੇਨਾਈਜੇਸ਼ਨ ਤੇ ਜੋ ਹੋਰ ਏਡ ਗਰੁੱਪਸ ਆ ਉਹਨਾਂ ਨੇ ਇਹ ਕਿਹਾ ਆ ਵੀ ਹਜੇ ਜੋ ਫਲੱਡ ਵਿਕਟਮਸ ਆ ਉਹਨਾਂ ਨੂੰ ਬਰੀ ਨਾ ਕੀਤਾ ਜਾਵੇ ਮਾਸ ਗ੍ਰੇਵਸ ਦੇ ਵਿੱਚ, ਕਿਉਂਕਿ ਬਿਮਾਰੀ ਫੈਲਣ ਦਾ ਖਤਰਾ ਆ। ਸੋ ਉਹਦੇ ਲਈ ਇੱਕ ਲੋਕੇਸ਼ਨ ਲੱਭ ਕੇ ਵੀ ਜਿੱਥੇ ਉਹ ਕੀਤੇ ਜਾਣ ਉਹ ਫਾਇਦਾ ਰਹੂਗਾ। ਡਾਕਟਰ ਕੰਜ਼ੂਬਾ ਕੋਜ਼ੀਮਾ ਕਰਕੇ ਮੈਡੀਕਲ ਅਫਸਰ ਆ ਬਾਇਓ ਸੇਫਟੀ ਤੇ ਬਾਇਓ ਸਿਕਿਉਰਿਟੀ ਦੇ, ਉਹਨਾਂ ਨੇ ਕਿਹਾ ਵੀ ਮਾਸ ਬਰੀਅਲ ਜਾਂ ਮਾਸ ਕਰਮੇਸ਼ਨ ਇਹ ਸਾਨੂੰ ਕਰਨੀ ਪੈਣੀ ਆ। 23 ਫੁੱਟ ਉੱਚਾ ਪਾਣੀ ਜਦੋਂ ਇੱਕਦਮ ਆ ਜਾਏ ਤੇ ਕੋਈ ਵੀ ਨਹੀਂ ਉਹਦੇ ਮੂਹਰੇ ਬਚ ਸਕਦਾ। ਇਨਫਰਾਸਟ੍ਰਕਚਰ ਦੀ ਪੂਅਰ ਮੇਨਟੇਨੈਂਸ ਨੂੰ ਹੁਣ ਬਲੇਮ ਕੀਤਾ ਜਾ ਰਿਹਾ ਆ। 30,000 ਤੋਂ ਵੱਧ ਲੋਕ ਆਲਰੇਡੀ ਹੋਮਲੈਸ ਹੋ ਚੁੱਕੇ ਹੈਗੇ। ਯੂਨਾਈਟਿਡ ਨੇਸ਼ਨ ਦੇ ਮੁਤਾਬਕ UN ਦੇ ਵਰਲਡ ਮੈਟਰੋਲੋਜੀਕਲ ਆਰਗੇਨਾਈਜੇਸ਼ਨ ਚੀਫ ਪੈਟਰੀ ਟੈਲਸ ਉਹਨਾਂ ਨੇ ਇਹ ਕਿਹਾ ਆ ਵੀ ਜੇ ਪਹਿਲਾਂ ਵਾਰਨਿੰਗ ਦਿੱਤੀ ਜਾਂਦੀ ਤੇ ਐਮਰਜੈਂਸੀ ਮੈਨੇਜਮੈਂਟ ਸਿਸਟਮ ਹੁੰਦਾ ਤੇ ਉਹਦੇ ਨਾਲ ਲੋਕ ਬਚ ਸਕਦੇ ਸੀ, ਮੌਤਾਂ ਦੀ ਗਿਣਤੀ ਜਿਹੜੀ ਆ ਬਹੁਤ ਘਟ ਸਕਦੀ ਸੀਗੀ। ਪਰ ਕਰਪਸ਼ਨ ਤੇ ਫਾਈਨੈਂਸ਼ੀਅਲ ਮਿਸਮੈਨੇਜਮੈਂਟ ਕਹਿੰਦੇ ਇਹ ਕਾਜ਼ ਹੈਗਾ ਆ ਉੱਥੇ ਦੀ ਫੇਲਿੰਗ ਇਨਫਰਾਸਟ੍ਰਕਚਰ ਦਾ, ਜਿਹਦੇ ਕਰਕੇ ਇਹ ਹੁਣ ਨਹੀਂ ਹੋਇਆ, ਕਾਫੀ ਲੰਮੇ ਸਮੇਂ ਤੋਂ ਇਹ ਜਿਹੜਾ ਚੱਲ ਰਿਹਾ ਹੈਗਾ, ਜਿਹਦੇ ਨਾਲ ਇੰਨਾ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਹੋਇਆ ਹੈ। ਦੇਖੋ ਉਹ ਤਾਂ 2011 ਦੇ ਵਿੱਚ ਗਦਾਫੀ ਲਾਇਆ ਸੀ, ਪਰ ਉੱਥੇ ਦਾ ਜਿਹੜਾ ਡਿਪਟੀ ਮੇਅਰ ਆ ਡਰਨਾ ਦਾ, ਉਹ ਕਹਿੰਦਾ ਵੀ 2002 ਤੋਂ ਹੀ ਇਹਨਾਂ ਬੰਨਾਂ ਨੂੰ ਪ੍ਰੋਪਰਲੀ ਜਿਹੜਾ ਆ ਮੇਨਟੇਨ ਨਹੀਂ ਕੀਤਾ ਚੱਜ ਦੇ ਨਾਲ, ਇਸ ਦੀ ਸੰਭਾਲ ਆ ਉਹ ਨਹੀਂ ਹੋਈ ਹੈਗੀ। ਸੋ ਬਹੁਤ ਹੀ ਭਿਆਨਕ ਜਿਹੜਾ ਹਰਜੋਤ ਸਿੰਘ ਜੀ ਮੰਜ਼ਰ ਆ ਉੱਥੇ ਬਣਿਆ ਪਿਆ ਹੈਗਾ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਈਰਾਨ ਨੂੰ ਇੱਕ ਪਾਸੇ ਪ੍ਰਿਜ਼ਨਰ ਸਵਾਪ ਦੀ ਜਿਹੜੀ ਡੀਲ ਬਣ ਰਹੀ ਆ, ਉਧਰ ਨਾਲ ਹੀ US ਨੇ ਜਿਹੜੀਆਂ ਨਵੀਆਂ ਈਰਾਨ ਦੀਆਂ ਜਿਹੜੀਆਂ ਸੈਂਕਸ਼ਨਸ ਆ ਉਹਨਾਂ ਨੂੰ ਵੀ ਐਲਾਨ ਕਰ ਦਿੱਤਾ ਆ। ਇਸ ਵਾਰ ਵਾਸ਼ਿੰਗਟਨ ਦੇ ਦੁਆਰਾ ਈਰਾਨੀ ਜਿਹੜੇ ਅਧਿਕਾਰੀ ਆ ਤਾਂ ਜਿਹੜਾ ਸਟੇਟ ਦੇ ਨਾਲ ਲਿੰਕਡ ਉਹਨਾਂ ਦਾ ਮੀਡੀਆ ਆਊਟਲੈਟਸ ਆ ਉਹਨਾਂ ਨੂੰ ਟਾਰਗੇਟ ਕੀਤਾ ਆ।
ਮਾਸ਼ਾ ਅਮੀਨੀ ਦੀ ਮੌਤ ਦੀ ਜਿਹੜੀ ਪਹਿਲੀ ਇਹ ਐਨੀਵਰਸਰੀ ਦੇ ਮੌਕੇ ਦੇ ਉੱਤੇ ਇਹ ਜਿਹੜੀਆਂ ਨਵੀਆਂ ਸੈਂਕਸ਼ਨਸ ਆ ਉਹਨਾਂ ਨੂੰ ਐਲਾਨਿਆ ਗਿਆ ਆ। ਕਹਿੰਦੇ ਟੌਪ ਦੇ ਜਿਹੜੇ ਸਿਕਿਉਰਿਟੀ ਅਧਿਕਾਰੀ ਤੇ ਮੀਡੀਆ ਆਊਟਲੈਟਸ ਆ ਉਹ ਇਸ ਸੈਂਕਸ਼ਨਸ ਦਾ ਨਿਸ਼ਾਨਾ ਜਿਹੜਾ ਉਹ ਬਣੇ ਆ। 22 ਸਾਲਾਂ ਦੀ ਇਹ ਕੁਰਦਿਸ਼ ਔਰਤ ਸੀ ਜਿਸ ਨੂੰ ਇਰਾਨੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਉੱਥੋਂ ਦੇ ਕੰਜ਼ਰਵੇਟਿਵ ਡਰੈਸ ਕੋਡ ਆ ਉਸ ਤੋਂ ਬਾਅਦ ਦੇ ਵਿੱਚ ਇਸ ਦੀ ਜਿਹੜੀ ਪੁਲਿਸ ਹੱਥੋਂ ਹੋਈ ਮੌਤ ਤੋਂ ਬਾਅਦ 'ਚ ਕਈ ਹਫ਼ਤਿਆਂ ਤੱਕ ਈਰਾਨ ਭਰ ਦੇ ਵਿੱਚ ਡੈਮੋਸਟ੍ਰੇਸ਼ਨ ਮੁਜ਼ਾਹਰੇ ਜਿਹੜੇ ਆ ਉਹ ਹੁੰਦੇ ਰਹੇ, ਜਿਨ੍ਹਾਂ ਨੂੰ ਉੱਥੋਂ ਦੀ ਸਿਕਿਉਰਿਟੀ ਫੋਰਸਿਸ ਨੇ ਬਹੁਤ ਸਖਤੀ ਦੇ ਨਾਲ ਜਿਹੜਾ ਆ ਕ੍ਰੈਕਡਾਊਨ ਕਰ ਦਿੱਤਾ ਸੀ। ਈਰਾਨ ਇਹ ਨਹੀਂ ਮੰਨਦਾ ਵੀ ਅਮੀਨੀ ਨੂੰ ਬੁਰੀ ਤਰ੍ਹਾਂ ਉਹਨਾਂ ਨੇ ਕੁੱਟ-ਕੁੱਟ ਕੇ ਹੀ ਇੱਕ ਹਿਸਾਬ ਦੇ ਨਾਲ ਮਿਸਟਰੀਟ ਕਰਕੇ ਡਿਟੈਂਸ਼ਨ 'ਚ ਮਾਰ ਦਿੱਤਾ ਸੀਗਾ, ਪਰ ਉਸ ਦੀ ਜਿਹੜੀ ਮੌਤ ਹੋਈ ਸੀ ਉਸ ਤੋਂ ਬਾਅਦ ਦੇ ਵਿੱਚ ਕਾਫੀ ਜਿਹੜਾ ਉਹ ਰੌਲਾ ਪਿਆ ਸੀ ਤੇ ਈਰਾਨ ਦੀ ਜਿਹੜੀ ਮੋਰੈਲਿਟੀ ਪੁਲਿਸ ਦੇ ਉੱਤੇ ਵੀ ਕਈ ਜਿਹੜੇ ਸਵਾਲ ਚੁੱਕੇ ਗਏ ਸੀਗੇ। ਯੂਐਸ ਦੇ ਜਿਹੜੇ ਟ੍ਰੈਜਰੀ ਦੇ ਅਫੀਸ਼ੀਅਲ ਆ ਬ੍ਰਾਇਨ ਨੈਲਸਨ, ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਉਹ ਬਹੁਤ ਹੀ ਹੋਰਿਫਿਕ ਵਾਇਲੈਂਸ ਦਾ ਸ਼ਿਕਾਰ ਜਿਹੜੀ ਆ ਮਾਸ਼ਾ ਅਮੀਨੀ ਹੋਈ ਸੀ। ਸੋ ਇਸ ਆਪਰੇਸ਼ਨ ਤੇ ਵਾਇਲੈਂਸ ਨੂੰ ਦੇਖਦੇ ਹੋਏ ਲਗਾਤਾਰ ਅਸੀਂ ਜਿਹੜੇ ਸੈਂਕਸ਼ਨਸ ਆ ਉਹ ਨਵੇਂ ਲਗਾ ਰਹੇ ਹਾਂ। ਪਰ ਦੂਜੇ ਪਾਸੇ ਅਮਰੀਕਾ ਨੇ ਆਪਣੇ ਜਿਹੜੇ 5 ਨਾਗਰਿਕ ਆ ਉਹਨਾਂ ਨੂੰ ਛਡਾਉਣ ਦੇ ਲਈ ਇਹਨਾਂ ਦੇ 5 ਜਾਣੇ ਉਹ ਛੱਡਣੇ ਆ ਤੇ ਨਾਲ $6 ਬਿਲੀਅਨ ਜਿਹੜਾ ਆ ਉਹ ਅਨਫਰੀਜ਼ ਕਰਨ ਜਾ ਰਹੇ ਆ। ਤੇ ਪਰ ਨਾਲ ਦੇ ਨਾਲ ਕਈ ਹੋਰ ਲੋਕਾਂ ਦੇ ਉੱਤੇ ਯੂਐਸ ਦੀ ਸਰਕਾਰ ਜਿਹੜੀ ਉਹ ਸੈਂਕਸ਼ਨ ਲਾ ਰਹੀ ਆ। ਪ੍ਰੈਜ਼ੀਡੈਂਟ ਜੋ ਬਾਈਡਨ ਕਹਿੰਦੇ ਅਮੀਨੀ ਨੂੰ ਟ੍ਰਿਬਿਊਟ ਕਰਨ ਦੇ ਲਈ ਅੱਜ ਜਿਹੜਾ ਉਹ ਟ੍ਰਿਬਿਊਟ ਜਿਹੜਾ ਉਹਨਾਂ ਨੇ ਦਿੱਤਾ ਉਹਨੂੰ, ਤੇ ਕਹਿੰਦੇ ਵੀ ਬੜੀ ਇੱਕ ਹਿਸਟੋਰਿਕ ਮੂਵਮੈਂਟ ਇਸ ਦੇ ਕਰਕੇ ਅੱਗੇ ਤੁਰੀ। ਜੀ ਬਿਲਕੁਲ, ਅੱਜ ਵਾਈਟ ਹਾਊਸ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਤੇ ਉਹਨਾਂ ਦੀ ਵਾਈਫ ਜਿਲ ਬਾਈਡਨ ਹੋਣਾ ਨੇ, ਤੇ ਉਹਨਾਂ ਨੇ ਕਿਹਾ ਵੀ ਆਪਾਂ ਜੋ ਮਾਸ਼ਾ ਅਮੀਨੀ ਆ ਉਹਦੀ ਮੌਤ ਨੂੰ ਕਦੇ ਵੀ ਨਹੀਂ ਭੁੱਲਾਂਗੇ, ਕਿਸ ਤਰ੍ਹਾਂ ਜਿਹੜਾ ਆ ਉਹਨੂੰ ਕਰੂਅਲਟੀ ਦੇ ਨਾਲ ਮਾਰਿਆ ਗਿਆ। ਉਸ ਤੋਂ ਬਾਅਦ ਮਿਲੀਅਨਸ ਆਫ ਲੋਕ ਜਿਹੜੇ ਪ੍ਰੋਟੈਸਟ ਦੇ ਵਿੱਚ ਹੋਏ ਇਰਾਨ ਦੀ ਸਰਕਾਰ ਦੇ ਅਗੇਂਸਟ, ਪਰ ਇਰਾਨ ਵਾਲਿਆਂ ਨੇ 70 ਦੇ ਕਰੀਬ ਜਿਹੜੇ ਇੰਡੀਵਿਜੂਅਲਸ ਆ ਜੋ ਰਿਸਪੌਂਸੀਬਲ ਸੀ ਪ੍ਰੋਟੈਸਟ ਦੇ ਮੇਨ ਉਹਨਾਂ ਨੂੰ ਅੰਦਰ ਕੀਤਾ ਹੋਇਆ ਹੈਗਾ। ਸੋ ਇਹ ਸਾਰੇ ਕਾਸੇ ਕਰਕੇ ਜਿਹੜੀਆਂ ਹੋਰ ਸੈਂਕਸ਼ਨਸ ਆ ਉਹ ਲਾਈਆਂ ਜਾ ਰਹੀਆਂ ਹੈਗੀਆਂ। ਇੱਕ ਸੌਰੀ ਹਰਜੋਤ ਸਿੰਘ ਜੀ, ਮੈਂ ਸੌਰੀ, ਇਸ ਦੇ ਵਿੱਚ ਇੱਕ ਹੋਰ ਆਪਾਂ ਗੱਲ ਜੇ ਕਰਦੇ ਜਾਈਏ ਜੀਓ ਪੋਲਿਟਿਕਸ ਦੇ ਵਿੱਚ ਈਰਾਨ ਤੇ ਸਾਊਦੀ ਅਰੇਬੀਆ ਦੇ ਦਰਮਿਆਨ ਚੀਨ ਨੇ ਸਮਝੌਤਾ ਕਰਵਾਇਆ ਸੀ ਤੇ ਹੁਣੇ ਰੀਸੈਂਟਲੀ ਇਹਨਾਂ ਦੋਨਾਂ ਮੁਲਕਾਂ ਦੇ ਜਿਹੜੇ ਉੱਚ ਪੱਧਰੀ ਅਧਿਕਾਰੀ ਆ ਉਹ ਆਪਸ ਦੇ ਵਿੱਚ ਰਿਆਧ ਦੇ ਵਿੱਚ ਮਿਲੇ ਨੇ। ਤੇ ਈਰਾਨ ਇਸ ਗੱਲੋਂ ਵੀ ਹੁਣ ਮੇ ਵੀ ਥੋੜਾ ਜਿਹਾ ਸੌਖਾ ਉਹਨੂੰ ਲੱਗ ਰਿਹਾ ਆ ਵੀ ਅਸੀਂ ਸਾਊਦੀ ਦੇ ਕਲੋਜ਼ ਹੁੰਦੇ ਜਾ ਰਹੇ ਆ, ਸਾਊਦੀ ਅਮਰੀਕਾ ਤੋਂ ਦੂਰ ਵੀ ਹੋ ਰਿਹਾ ਆ। ਸੋ ਇਹ ਬਹੁਤ ਨਵੀਂ ਜਿਹੜਾ ਇੱਕ ਖਿਚੜੀ ਜਿਹੜੀ ਆ ਉਸ ਪੂਰੇ ਇਲਾਕੇ ਦੇ ਵਿੱਚ ਪਚ ਰਹੀ ਆ। ਅਮਰੀਕਾ ਦੀ ਜਿਹੜੀ ਫੋਰਨ ਪਾਲਿਸੀ ਆਉਣ ਵਾਲੇ ਸਮੇਂ 'ਚ ਕੀ ਰਹਿਣ ਵਾਲੀ ਆ, ਇਹ ਆਉਣ ਵਾਲੇ ਅਜਿਹੀਆਂ ਮੀਟਿੰਗਸ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਕਾਫੀ ਜਿਹੜੀ ਉਹ ਕਰਦੀ ਆ, ਨਿਰਭਰ ਕਰਦੀ ਆ ਵੀ ਕੀ ਜਿਹੜਾ ਉਹ ਹੋਊਗਾ। ਹੋ ਸਕਦਾ ਆ ਵੀ ਈਰਾਨ ਸਾਊਦੀ ਦੇ ਲਾਗੇ ਜ਼ਿਆਦਾ ਨਾ ਜਾਵੇ, ਇਹ ਇਸੇ ਲਈ $6 ਬਿਲੀਅਨ ਦਾ ਉਹਨਾਂ ਨੂੰ ਲਾਲਚ ਵੀ ਦੇ ਰਹੇ ਆ। ਬੜਾ ਕੁਛ ਜਿਹੜਾ ਉਹ ਇਸ ਟਾਈਮ ਕਈ ਫਰੰਟਸ ਦੇ ਉੱਤੇ ਚੱਲ ਰਿਹਾ ਆ। ਚੀਨ ਜਿਹੜਾ ਆ ਉਹ ਆਪਣੀ ਸਰਦਾਰੀ ਨਾ ਕਾਇਮ ਕਰ ਜੇ, ਅਮਰੀਕਾ ਨੂੰ ਇਸ ਚੀਜ਼ ਦਾ ਵੀ ਨਾਲ ਦੇ ਨਾਲ ਡਰ ਆ। ਜੀ ਅਗਲੀ ਖਬਰ ਵੱਲ ਚਲੀਏ ਤੇ ਚਾਈਨਾ ਦਾ ਜਿਹੜਾ ਡਿਫੈਂਸ ਮਿਨਿਸਟਰ ਆ ਉਹ ਹੁਣ ਕਾਫੀ ਦਿਨਾਂ ਤੋਂ ਮਿਸਿੰਗ ਆ, ਕਹਿੰਦੇ ਅੰਡਰ ਇਨਵੈਸਟੀਗੇਸ਼ਨ ਆ ਕਰਪਟ ਪ੍ਰੈਕਟਿਸਿਸ ਦੇ ਲਈ। ਸੋ ਚਾਈਨਾ ਵਾਲੇ ਜਦੋਂ ਬੰਦੇ ਨੂੰ ਫੜਦੇ ਆ ਫਿਰ ਉਹ ਲੁਕੋ ਦਿੰਦੇ ਆ। ਆਪਾਂ ਅਲੀ ਬਾਬਾ ਦਾ ਜਿਹੜਾ ਹੈਡ ਆ ਉਹਦੇ ਬਾਰੇ ਵੀ ਦੇਖਿਆ ਸੀ ਵੀ ਕਿਸ ਤਰ੍ਹਾਂ ਉਹ ਕਿੰਨੇ ਮਹੀਨੇ ਲੁਕਿਆ ਰਿਹਾ। ਜਿਹੜੀ ਲੀ ਦੀ ਇਨਵੈਸਟੀਗੇਸ਼ਨ ਆ ਉਹਦੇ 'ਚ ਇਹ ਹੋਇਆ ਵੀ ਉਸਨੇ ਜੋ ਮਿਲਟਰੀ ਇਕੁਇਪਮੈਂਟ ਬਾਈ ਕੀਤਾ ਸੀ ਉਹ ਜਿਹੜਾ ਆ ਉਹਦੇ ਵਿੱਚ ਜਾਂ ਤਾਂ ਪੈਸੇ ਲਏ ਆ ਜਾਂ ਡਿਫਾਲਟ ਹੈਗਾ ਆ। ਉਸਨੇ ਇੱਕ 2017 ਤੋਂ ਲੈ ਕੇ 2022 ਤੱਕ ਇੱਕ ਪ੍ਰੋਕਿਊਰਮੈਂਟ ਜੋ ਯੂਨਿਟ ਆ ਮਿਲਟਰੀ ਦਾ ਉਸ ਨੂੰ ਹੈਡ ਕੀਤਾ ਸੀ। ਸੋ 2 ਲੋਕ ਜੋ ਡਾਇਰੈਕਟਲੀ ਇਨਵੋਲਵ ਆ ਉਹਦੇ ਵਿੱਚ, ਉਹਨਾਂ ਦੀ ਵੀ ਇਹਦੇ ਨਾਲ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ। ਰਿਊਟਰਸ ਨੇ ਇਹ ਕਿਹਾ ਆ ਵੀ ਐਲੀਗੇਸ਼ਨਸ ਜੋ ਲੀ ਆ ਉਹਦੇ ਅਗੇਂਸਟ ਹੈਗੇ ਆ। ਇੰਟਰਵਿਊਜ਼ ਕੀਤੀਆਂ ਲੋਕਾਂ ਦੇ ਨਾਲ, ਹੋਰ ਚਾਈਨੀਜ਼ ਪੋਲੀਟੀਕਲ ਤੇ ਡਿਫੈਂਸ ਲੀਡਰਸ ਦੇ ਨਾਲ। ਚਾਈਨਾ ਦੇ ਫੋਰਨ ਮਿਨਿਸਟਰ ਦੇ ਸਪੋਕਸਵੂਮਨ ਨੇ ਕਿਹਾ ਵੀ ਉਹ ਮੈਂ ਇਦਾਂ ਦੀ ਸਿਚੁਏਸ਼ਨ ਤੋਂ ਅਵੇਅਰ ਨਹੀਂ ਹੈਗੀ ਆ। ਸਟੇਟ ਕਾਉਂਸਲ ਤੇ ਡਿਫੈਂਸ ਮਿਨਿਸਟਰੀ ਨੇ ਵੀ ਕੋਈ ਇਦਾਂ ਦੀਆਂ ਜਿਹੜੀਆਂ ਕਾਲਸ ਆ
ਉਹ ਰਿਟਰਨ ਨਹੀਂ ਕੀਤੀਆਂ। ਫਾਈਨੈਂਸ਼ੀਅਲ ਟਾਈਮਜ਼ ਨੇ ਰਿਪੋਰਟ ਕੀਤਾ ਹੈਗਾ ਵੀ ਯੂਐਸ ਆਫੀਸ਼ੀਅਲ ਤੇ ਯੂਐਸ ਗਵਰਨਮੈਂਟ ਬਿਲੀਵ ਕਰਦੀ ਆ ਵੀ ਲੀ ਨੂੰ ਅੰਡਰ ਇਨਵੈਸਟੀਗੇਸ਼ਨ ਪਲੇਸ ਕੀਤਾ ਗਿਆ ਹੈਗਾ। ਵਾਲ ਸਟਰੀਟ ਜਰਨਲ ਨੇ ਵੀ ਕਿਹਾ ਆ ਵੀ ਜੋ ਬੀਜਿੰਗ ਆ ਉਹ ਇਸ ਤੋਂ ਝੂਠ ਬੋਲ ਰਿਹਾ ਹੈ ਜਾਂ ਇਹਦੇ ਬਾਰੇ ਚੁੱਪੀ ਧਾਰੀ ਬੈਠਾ ਹੈਗਾ ਵੀ ਇਸ ਟਾਈਮ ਦੇ ਉੱਤੇ ਜਿਹੜਾ ਡਿਫੈਂਸ ਮਿਨਿਸਟਰ ਆ ਉਹ ਕਿੱਥੇ ਹੈਗਾ। ਯੂਐਸ ਦੀ ਸਟੇਟ ਡਿਪਾਰਟਮੈਂਟ ਨੇ ਇਮੀਡੀਏਟਲੀ ਰਿਸਪੌਂਡ ਨਹੀਂ ਕੀਤਾ ਇਸ ਜੋ ਮੀਡੀਆ ਰਿਪੋਰਟਸ ਆ ਰਹੀਆਂ, ਪਰ ਯੂਐਸ ਦੀ ਜੋ ਇੰਟੈਲੀਜੈਂਸ ਆਫੀਸ਼ੀਅਲਸ ਆ ਉਹ ਸਾਰੇ ਬਿਲੀਵ ਕਰਦੇ ਆ ਕਿ ਲੀ ਨੂੰ ਅੰਡਰ ਇਨਵੈਸਟੀਗੇਸ਼ਨ ਕਰਪਸ਼ਨ ਚਾਰजेस ਤੇ ਰੱਖਿਆ ਗਿਆ ਹੈਗਾ। ਯੂਐਸ ਦੇ ਐਂਬੈਸਡਰ ਜਾਪਾਨ ਨੂੰ ਰਹਿਮ ਇਮੈਨੂਅਲ ਉਹਨਾਂ ਨੇ ਵੀ ਐਕਸ ਜੋ ਪਹਿਲਾਂ ਟਵਿੱਟਰ ਸੀ ਉਹਦੇ ਉੱਤੇ ਕੁਐਸਚਨ ਪਾਇਆ ਹੈਗਾ ਆ ਵੀ ਲੀ ਨੂੰ ਹਾਊਸ ਅਰੈਸਟ ਕੀਤਾ ਗਿਆ ਹੈ ਜਾਂ ਕਿੱਥੇ ਰੱਖਿਆ ਗਿਆ ਹੈਗਾ ਆ। ਸੋ ਲਾਸਟ ਟਾਈਮ ਕਹਿੰਦੇ ਬੀਜਿੰਗ ਦੇ ਵਿੱਚ ਲੀ ਨੂੰ ਦੇਖਿਆ ਗਿਆ ਸੀ ਅਗਸਤ 29 ਨੂੰ। ਇੱਕ ਸਪੀਚ ਉਹਨਾਂ ਨੇ ਦਿੱਤਾ ਸੀ ਸਿਕਿਉਰਿਟੀ ਫੋਰਮ ਦੇ ਉੱਤੇ ਵਿਦ ਅਫਰੀਕਨ ਨੇਸ਼ਨਸ ਦੇ। ਸੋ ਸਤੰਬਰ 3 ਤੱਕ ਜਿਹੜੀ ਲੀ ਆ ਉਹਦੀ ਵਿਜ਼ਿਟ ਹੋਣੀ ਸੀ ਡਿਫੈਂਸ ਮਿਨਿਸਟਰ ਦੀ ਵੀਅਤਨਾਮ ਨੂੰ, ਉਹ ਕੈਂਸਲ ਕਰ ਦਿੱਤੀ ਗਈ। ਸੋ ਜੇ ਹੁਣ ਕਾਮਰੇਡਾਂ ਦੇ ਮੁਲਕ ਦਾ ਡਿਫੈਂਸ ਮਿਨਿਸਟਰ ਹੀ ਅੰਦਰ ਕੀਤਾ ਹੈ ਉਹਨੇ, ਤੇ ਹੁਣ ਦੇਖਦੇ ਉੱਥੇ ਸਿਚੁਏਸ਼ਨ ਕੀ ਬਣਦੀ ਹੈ। ਮਿਲਟਰੀ ਪ੍ਰੋਕਿਉਰਮੈਂਟ ਦੇ ਵਿੱਚ ਕਹਿੰਦੇ ਵੀ ਹੋਈ ਹੈ ਧਾਂਦਲੀ ਕਿਤੇ ਨਾ ਜੀ ਕਿਤੇ। ਕਹਿੰਦੇ ਵੀ ਇਹ ਇਦਾਂ ਦਾ ਸਟੈਪ ਚੱਕਦੇ ਨਹੀਂ ਆ। ਉਹਨਾਂ ਦੀ ਜਿਹੜੀ ਮਿਲਟਰੀ ਪ੍ਰੋਕਿਉਰਮੈਂਟ ਦਾ ਯੂਨਿਟ ਆ ਉਹਨਾਂ ਨੇ ਬੜਾ ਹੀ ਅਨਯੂਜੂਅਲ ਸਟੈਪ ਚੱਕਿਆ ਸੀ, ਨੋਟਿਸ ਇਸ਼ੂ ਕਰਤਾ ਕਲੀਨ ਅਪ ਕਰਨ ਦੇ ਲਈ ਬਿਡਿੰਗ ਪ੍ਰੋਸੈਸ ਨੂੰ। ਸੋ ਜਿੱਦਾਂ ਰਫੇਲ ਡੀਲ ਦਾ, ਬੋਫਰਸ ਦਾ, ਤੇ ਉਹ ਰੌਲਾ ਉੱਥੇ ਪੈਂਦਾ ਰਿਹਾ ਨਾ ਵੀ ਕਿੱਦਾਂ ਜੀ ਇਹਨਾਂ ਨੇ ਚੀਜ਼ਾਂ ਜਿਹੜੀਆਂ ਲਈਆਂ ਆ ਜਾਂ ਉਹ ਕੀ ਕੀਤਾ ਆ। ਸੋ ਸਮਹਾਉ ਉੱਦਾਂ ਦੀ ਹੀ ਕਰਪਸ਼ਨ, ਬਰਾਈਬਰੀ ਜਾਂ ਉੱਦਾਂ ਦੀਆਂ ਚੀਜ਼ਾਂ ਇਰਰੈਗੂਲੈਰਿਟੀਜ਼ ਇਹਨਾਂ ਨੇ ਪ੍ਰੋਸੈਸ ਦੇ ਵਿੱਚ ਪਾਈਆਂ ਆ, ਤੇ ਚੀਨ ਵਾਲੇ ਇਹ ਪਬਲਿਕਲੀ ਮੰਨ ਰਹੇ ਆ। ਇਹ ਇੱਕ ਬੜੀ ਵੱਡੀ ਜਿਹੜੀ ਇਸ ਟਾਈਮ ਗੱਲ ਆ। ਕਹਿੰਦੇ ਵੀ ਅਕਤੂਬਰ 2017 ਤੋਂ ਅਕਤੂਬਰ 2022 ਦੇ ਦਰਮਿਆਨ ਜਿਹੜੀ ਮਿਲਟਰੀ ਪ੍ਰੋਕਿਉਰਮੈਂਟਸ ਹੋਈਆਂ ਆ ਉਸ ਨੂੰ ਕਲੀਨ ਅਪ ਕਰਨ ਦੇ ਲਈ ਇਹ ਹੁਣ ਸਾਰਾ ਕੁਝ ਕੀਤਾ ਜਾ ਰਿਹਾ ਆ। ਦੋ ਸੀਨੀਅਰ ਮਿਲਟਰੀ ਦੇ ਅਧਿਕਾਰੀ ਨੂੰ ਜਦ ਪੁੱਛਿਆ ਗਿਆ ਤਾਂ ਕਹਿੰਦੇ ਵੀ ਸਾਨੂੰ ਕੁਝ ਨਹੀਂ ਪਤਾ, ਅਸੀਂ ਪਬਲਿਕਲੀ ਤਾਂ ਇਸ ਬੰਦੇ ਨੂੰ ਹਾਲ ਦੀ ਘੜੀ ਨਹੀਂ ਦੇਖਿਆ ਹੈਗਾ। ਸਟ੍ਰੈਟੇਜਿਕ ਸਪੋਰਟ ਫੋਰਸ ਦਾ ਇਸ ਨੂੰ ਡਿਪਟੀ ਕਮਾਂਡਰ ਲਾਇਆ ਗਿਆ ਸੀ 2016 ਦੇ ਵਿੱਚ। ਲੀ ਨੂੰ ਇਹ ਇੱਕ ਬੜੀ ਉਹਨਾਂ ਦੀ ਟੌਪ ਲੈਵਲ ਬਾਡੀ ਆ ਮਿਲਟਰੀ ਦੇ ਜਿਹੜੇ ਉਹ ਖੇਤਰ ਦੇ ਵਿੱਚ, ਜਿਹੜੀ ਸਪੇਸ ਤੇ ਜਿਹੜੀ ਸਾਈਬਰ ਵਾਰਫੇਅਰ ਦੇ ਵਿੱਚ ਅੱਗੇ ਜਿਹੜੀ ਉਹ ਵੱਧ ਰਹੀ ਹੈਗੀ ਆ। ਸੋ ਹੁਣ ਲੈਟਸ ਸੀ ਅੱਗੇ ਜਿਹੜਾ ਉਹ ਕੀ ਬਣਦਾ ਆ। ਯੂਐਸ ਨੇ ਲੀ ਸ਼ੈਂਗਫੀ ਦੇ ਉੱਤੇ 2018 ਦੇ ਵਿੱਚ ਹੀ ਸੈਂਕਸ਼ਨਸ ਜਿਹੜੀਆਂ ਲਗਾ ਦਿੱਤੀਆਂ ਸੀ, ਕਿਉਂਕਿ ਉਸ ਨੇ ਰਸ਼ੀਆ ਤੋਂ ਇੱਕ ਕਾਫੀ ਜਿਹੜੇ ਹਥਿਆਰ ਆ ਉਸ ਟਾਈਮ ਦੇ ਉੱਤੇ ਖਰੀਦੇ ਸੀਗੇ ਵੈਪਨ ਪਰਚੇਜ਼ਸ ਨੂੰ ਲੈ ਕੇ। ਜੀ ਬੀਜਿੰਗ ਵਾਲੇ ਵਾਰ-ਵਾਰ ਕਹਿ ਰਹੇ ਸੀ ਵੀ ਜਿਹੜੀਆਂ ਸੈਂਕਸ਼ਨਸ ਆ ਉਹਨਾਂ ਨੂੰ ਡ੍ਰੌਪ ਕੀਤਾ ਜਾਣਾ ਚਾਹੀਦਾ ਹੈਗਾ ਬਿਟਵੀਨ ਦ ਚਾਈਨੀਜ਼ ਤੇ ਯੂਐਸ ਮਿਲਟਰੀ ਦੇ ਵਿੱਚ। ਯੂਐਸ ਦੇ ਡਿਫੈਂਸ ਸੈਕਟਰੀ ਲਾਇਡ ਆਸਟਨ ਨੇ ਲੀ ਦੇ ਨਾਲ ਗੱਲਬਾਤ ਵੀ ਕੀਤੀ ਸੀ ਡਿਫੈਂਸ ਕਾਨਫਰੰਸ ਜਦੋਂ ਸਿੰਗਾਪੁਰ ਦੇ ਵਿੱਚ ਜੂਨ ਮਹੀਨੇ ਦੇ ਵਿੱਚ ਹੋਈ ਸੀ। ਤੇ ਕਹਿੰਦੇ ਪਈ ਬਾਲੀ ਉਹ ਵੀ ਵਧੀਆ ਸਤਿ ਸ੍ਰੀ ਅਕਾਲ ਹੀ ਬੁਲਾ ਹੋਈ ਸੀ, ਅੱਗੇ ਗੱਲਬਾਤ ਨਹੀਂ ਸੀ ਹੋਈ ਕੋਈ ਬਾਲੀ ਵਧੀਆ ਨਹੀਂ ਹੋਈ ਸੀ ਯਾ ਉਹ ਨਾ ਹੀ ਕਰ ਗਏ ਸੀਗੇ ਉਦੋਂ। ਹੁਣ ਇਹ ਨਹੀਂ ਪਤਾ ਵੀ ਉਦੋਂ ਨਾ ਕਰਨ ਦੇ ਪਿੱਛੇ ਕਾਰਨ ਇਹ ਸੀਗਾ ਵੀ ਸ਼ੈਂਗਫੂ ਹੋਣੀ ਕਿਤੇ ਅਮਰੀਕਾ ਦੀ ਉਹਨਾਂ ਨੇ ਅਸਾਈਲਮ ਨਾ ਅਪਲਾਈ ਕਰਨਾ ਹੋਵੇ ਵੀ ਕਿਤੇ ਇੱਧਰ ਨੂੰ ਮੈਨੂੰ ਲੈ ਜਾਓ। ਹੁਣ ਬੰਦਾ ਵਿਚਾਰਾ ਉਹਨਾਂ ਨੇ ਉਹ ਚੱਕਿਆ ਪਿਆ ਆ, ਗਾਇਬ ਕੀਤਾ ਕਾਮਰੇਡਾਂ ਨੇ। ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਅਮਰੀਕਾ ਦੀਆਂ ਜਿਹੜੀਆਂ ਕੀ ਚੱਲ ਰਿਹਾ ਅੰਦਰੂਨੀ ਅਮਰੀਕਾ ਦੇ ਵਿੱਚ ਉਸ ਦੇ ਉੱਤੇ ਆਪਾਂ ਨਜ਼ਰ ਮਾਰਾਂਗੇ। ਜੁੜੇ ਰਹਿਣਾ ਇੱਥੇ ਪੰਜਾਬੀ ਰੇਡੀਓ USA ਦੇ ਨਾਲ।
ब्रेक तो बाद एक बारी फिर आप सबका स्वागत है। इस वक्त प्रोग्राम चल रहा है जी इस टाइम अपडेट अमेरिका। हरजोत सिंह जी जी आਇਆਂ ਨੂੰ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਜਿਹੜੇ ਲਾ ਮੇਕਰਸ ਆ, ਬੜੇ ਪੁੱਠੇ ਤੋਂ ਪੁੱਠੇ ਜਿਹੜੇ ਲਾ ਆ ਉਹ ਪਾਸ ਕਰ ਰਹੇ ਹੈਗੇ ਆ। ਇੱਕ ਲਾ ਇਹਨਾਂ ਨੇ ਹੁਣ ਹੋਰ ਪਾਸ ਕਰਤਾ ਜਿਹਦੇ ਵਿੱਚ ਭਈ ਜਿਹੜੇ ਅਰੈਸਟਡ ਟੈਨੈਂਟਸ ਆ, ਕ੍ਰਿਮੀਨਲ ਹਿਸਟਰੀ ਵਾਲੇ ਟੈਨੈਂਟਸ ਆ, ਜੋ ਫੜ ਹੋ ਜਾਂਦੇ ਉਹਨਾਂ ਨੂੰ ਤੁਸੀਂ ਅਵਿਕਸ਼ਨ ਨਹੀਂ ਕਰ ਸਕਦੇ ਹੈਗੇ। ਦੇਖੋ ਇਹ ਵੀ ਕਿੱਦਾਂ ਦਾ ਲਾ ਆ। ਅਸੈਂਬਲੀ ਬਿੱਲ 1418 ਇਹਦੇ ਵਿੱਚ ਇਹ ਕਿਹਾ ਵੀ ਕ੍ਰਾਈਮ ਫ੍ਰੀ ਹਾਊਸਿੰਗ। ਇਹਦੇ ਵਿੱਚ ਲੈਂਡਲੋਰਡਸ ਜੋ ਆ ਉਹ ਟੈਨੈਂਟਸ ਨੂੰ ਅਵਿਕਟ ਨਹੀਂ ਕਰ ਸਕਦੇ ਜਿਹੜੇ ਆਲਰੇਡੀ ਕਿਸੇ ਕ੍ਰਾਈਮ ਦੇ ਵਿੱਚ ਅਰੈਸਟ ਹੋਏ ਹੈਗੇ ਆ। ਬਿੱਲ ਦੇ ਆਥਰ ਅਸੈਂਬਲੀ ਮੈਂਬਰ ਟੀਨਾ ਮੈਕਿਨਰ ਡੈਮੋਕ੍ਰੇਟ ਹੈਥਰੋਨ ਤੋਂ ਆ। ਉਹਨਾਂ ਨੇ ਕਿਹਾ ਇਹਦੇ ਕਰਕੇ ਜਿਹੜੇ ਕਾਲੇ ਮੂਲ ਦੇ ਤਾਂ ਸਪੈਨਿਸ਼ ਮੂਲ ਦੇ ਰੈਂਟਰਸ ਆ ਉਹ ਇਫੈਕਟ ਬਹੁਤ ਜ਼ਿਆਦਾ ਹੁੰਦੇ ਆ। ਪਿੱਛੇ ਜਿਹੇ ਲਾਸ ਐਂਜਲਸ ਦੇ ਵਿੱਚ ਇੱਕ ਲਾ ਸੂਟ ਵੀ ਹੋਇਆ ਸੀਗਾ ਜਿਹਦੇ ਵਿੱਚ ਸ਼ੈਰਿਫ ਦੇ ਅਗੇਂਸਟ ਉਹਨਾਂ ਨੇ ਕਿਹਾ ਵੀ ਗਲਤ ਅਕਿਊਜ਼ ਕੀਤਾ ਗਿਆ ਸੀ ਵੀ ਇਲੀਗਲੀ ਇਵਿਕਟ ਕੀਤਾ ਗਿਆ ਕਾਲੇ ਮੂਲ ਦੇ ਤੇ ਸਪੈਨਿਸ਼ ਮੂਲ ਦੇ ਰੈਂਟਰਸ ਨੂੰ, ਤੇ ਸ਼ੈਰਿਫਸ ਨੂੰ $1 ਮਿਲੀਅਨ ਜੋ ਆ ਉਹ ਪੇ ਕਰਨਾ ਪਿਆ ਸੀ। ਤੇ ਇਦਾਂ ਹੀ ਜੇ ਕ੍ਰਾਈਮ ਦੀ ਗੱਲ ਕਰਦੇ ਜਾਈਏ, ਸੋ ਇਦਾਂ ਦੇ ਬਿੱਲ ਤਾਂ ਸਾਡੇ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਉਹ ਪਾਸ ਕਰੀ ਜਾਂਦੇ ਆ। ਕੱਲ ਰਾਤ ਮਲਟੀਪਲ 7-11 ਕਈ ਜ਼ਿਆਦਾ 7-11 ਓਕਲੈਂਡ ਦੇ ਵਿੱਚ ਬ੍ਰੇਕ ਇਨ ਹੋਏ ਆ, ਰੋਬਰੀਜ਼ ਹੋਈਆਂ ਹੈਗੀਆਂ। ਉਹਨਾਂ ਦੇ ਜਿਹੜੇ ਆ ਕਾਫੀ ਜ਼ਿਆਦਾ ਸਮਾਨ ਚੋਰੀ ਹੋਇਆ ਆ, ਜਿਹਦੇ ਵਿੱਚ ਸਿਗਰਟਸ, ਹੋਰ ਈਵਨ ਜਿਹੜੇ EMPLOYEES ਆ ਉਹਨਾਂ ਨੂੰ ਅਸੌਲਟ ਵੀ ਕੀਤਾ ਗਿਆ ਹੈਗਾ। ਸੋ ਹੁਣ ਇਹ ਦੇਖ ਲਓ ਵੀ ਸਿਚੁਏਸ਼ਨ ਜਿਹੜੀ ਆ ਕੀ ਬਣਦੀ ਜਾਂਦੀ ਆ। ਹਜੇ ਕੁਝ ਹਫ਼ਤੇ ਪਹਿਲਾਂ ਓਕਲੈਂਡ ਦੇ ਵਿੱਚ ਕਿੰਨੇ 7-11 ਜਿਹੜੇ ਆ ਉਹ ਰੌਬ ਹੋਏ ਸੀ। ਕੱਲ ਰਾਤੀ ਫੇਰ ਮਲਟੀਪਲ 7-11 ਜਿਹੜੇ ਆ ਉਹ ਰੌਬ ਹੋਏ ਆ। ਨਾਲ EMPLOYEES ਨੂੰ ਅਸੌਲਟ ਕੀਤਾ ਗਿਆ। ਹੁਣ ਇੱਥੇ ਜਿਹੜਾ ਬਿੱਲ SB 553 ਕੀ ਕਰੂਗਾ ਵੀ ਉਹਨਾਂ ਦੇ ਹੁਣ ਲੌਗ ਬਣਾ ਕੇ ਰੱਖ ਲਓ, ਲਿਖ ਲਓ ਵੀ ਹਾਂ ਜੀ ਸਾਡਾ EMPLOYEE ਕੁੱਟਮਾਰ ਹੋ ਗਿਆ, ਬਸ ਸਤਿਨਾਮ ਵਾਹਿਗੁਰੂ ਕਹਿ ਲਓ।
ਸੋ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਹੈਗੇ ਭਾਈ, ਜਦੋਂ ਆਪਾਂ ਇਕੱਠ ਕੀਤਾ ਸੀ ਉਹ ਫੇਰ ਕੁਛ ਹੁਣ ਇਕੱਠੇ ਹੋ ਕੇ ਕਰੀਏ। ਈਵਨ ਦੋ ਅਸੈਂਬਲੀ ਦੇ ਵਿੱਚ ਪਾਸ ਹੋ ਗਿਆ, ਸੈਨੇਟ 'ਚ ਪਾਸ ਹੋ ਗਿਆ, ਹੁਣ ਗਵਰਨਰ ਦੇ ਡੈਸਕ ਦੇ ਉੱਤੇ ਹੈਗਾ। ਉਹਨਾਂ ਨੂੰ ਕੁਛ ਨਾ ਕੁਛ ਦੱਸੀਏ ਵੀ ਭਾਈ ਆਹ ਸਾਡੇ ਨਾਲ ਰੋਜ਼ ਵਾਪਰਿਆ, ਇਹਦੇ ਬਾਰੇ ਤੁਸੀਂ ਕੀ ਕਰ ਰਹੇ ਹੈਗੇ ਆ। ਇੰਨਾ ਆਪਾਂ ਟੈਕਸ ਦਿੰਨੇ ਆ, ਸੇਲਸ ਟੈਕਸ ਦਿੰਨੇ ਆ, ਸੋ ਹੁਣ ਇੱਥੇ ਤੁਹਾਡੇ ਜਿਹੜੇ ਬਿੱਲ ਆ ਉਹ ਕੀ ਕਰੂਗੇ। ਜੀ, ਅਗਲੀ ਗੱਲ ਕਰਦੇ ਜਾਈਏ। ਵੱਡੀ ਖਬਰ ਜਿਹੜੀ ਇਸ ਟਾਈਮ ਇਹ ਆ ਰਹੀ ਆ, ਡੈਟਰੋਇਟ ਦੇ 3 ਆਟੋਮੇਕਰਸ, ਵੱਡੇ 3 ਆਟੋਮੇਕਰਸ, ਉਹ ਜਿਹੜੀਆਂ ਆਪਣੇ ਉੱਥੇ ਦੀਆਂ ਯੂਨੀਅਨਸ ਆ ਕੰਮ ਕਰਨ ਵਾਲਿਆਂ ਦੀ, ਉਹਨਾਂ ਦੇ ਨਾਲ ਐਗਰੀਮੈਂਟ ਦੇ ਉੱਤੇ ਨਹੀਂ ਪਹੁੰਚ ਸਕੇ। ਉਹਦੇ ਕਰਕੇ ਇਹ ਰਿਪੋਰਟ ਆ ਰਹੀ ਆ ਵੀ ਇਹ ਜਿਹੜੀ ਸਟ੍ਰਾਈਕ ਆ ਉੱਥੇ ਹੋ ਸਕਦੀ ਆ 3 ਪਲਾਂਟਸ ਦੇ ਵਿੱਚ। UAW, ਯੂਨਾਈਟਿਡ ਆਟੋ ਵਰਕਸ ਜਿਹੜੀ ਯੂਨੀਅਨ ਆ, ਉਹ ਹੁਣ ਸਟ੍ਰਾਈਕ ਦੇ ਉੱਤੇ ਜਾਊਗੀ 3 ਆਟੋਮੇਕਰਸ ਦੇ ਉਲਟ। ਯੂਨੀਅਨ ਦੀ ਜਿਹੜੀ ਇਹ ਸਟ੍ਰੈਟਜੀ ਹੈ, 3 ਮਿਡਵੈਸਟ ਦੇ ਆਟੋ ਪਲਾਂਟ ਆ, ਉੱਦਾਂ ਇਹਨਾਂ ਦੀ ਜਿਹੜੀ 9% ਤੋਂ ਘੱਟ ਓਵਰਆਲ ਮੈਂਬਰਸ਼ਿਪ ਬਣਦੀ ਆ। ਇਹ ਕਹਿੰਦੇ ਵੀ ਪਹਿਲੇ ਸੀਗੇ ਵਾਕ ਆਫ ਕਰਨ ਦੇ ਲਈ ਜੌਬ ਦੇ ਉੱਤੋਂ। UAW ਨੇ 40% ਜਿਹੜਾ ਆ ਸੈਲਰੀ ਦੇ ਵਿੱਚ, ਪੇ ਦੇ ਵਿੱਚ ਵਾਧੇ ਦੀ ਗੱਲ ਜਿਹੜੀ ਉਹ ਆਖੀ ਹੈਗੀ ਆ। ਸੋ ਪ੍ਰੈਜ਼ੀਡੈਂਟ ਬਾਈਡਨ ਕਹਿੰਦੇ ਇਹਦੇ ਉੱਤੇ ਆਪਣੀ ਟਿੱਪਣੀ ਦੇਣਗੇ। ਇਹਨਾਂ ਨੇ ਆਪਣੇ ਆਪ ਨੂੰ ਖੁਦ ਪ੍ਰੋ ਯੂਨੀਅਨ ਜਾਂ ਯੂਨੀਅਨ ਦਾ ਬੜਾ ਤਗੜਾ ਜਿਹੜਾ ਸਪੋਰਟਰ ਦੇ ਤੌਰ ਦੇ ਉੱਤੇ ਪੇਸ਼ ਜਿਹੜਾ ਉਹ ਕੀਤਾ ਸੀਗਾ। ਉਹਨਾਂ ਨੇ ਇਹ ਜ਼ਰੂਰ ਆਖੀ ਆ ਵੀ ਜਿਹੜੇ 3 ਆਟੋਮੇਕਰਸ ਹੈਗੇ ਆ, ਇਹਨਾਂ ਨੂੰ ਆਪਣੇ ਵਰਕਰਸ ਨੂੰ ਹੋਰ ਜ਼ਿਆਦਾ ਸਪੋਰਟ ਕਰਨੀ ਚਾਹੀਦੀ ਹੈਗੀ ਆ। ਸੋ ਜਿਹੜੇ UAW ਦੇ ਪ੍ਰੈਜ਼ੀਡੈਂਟ ਸ਼ੌਨ ਫੇਨ, ਉਹਨਾਂ ਨੇ ਫੇਸਬੁੱਕ ਲਾਈਵ ਦੇ ਵਿੱਚ ਐਡਰੈਸ ਜਿਹੜਾ ਉਹ ਕੀਤਾ ਸੀਗਾ ਕੱਲ, ਉੱਥੋਂ ਦੇ ਜਿਹੜੇ EMPLOYEES ਨੂੰ, ਜਿਹੜੇ 3 ਫੈਕਟਰੀਆਂ ਹੈਗੀਆਂ, ਫੋਰਡ ਦੀ, ਜਨਰਲ ਮੋਟਰ ਦੀ ਤੇ ਜਿਹੜੀ ਆ ਸਟੈਲੈਂਟਸ ਦੀ ਆ, ਵੀ ਉਹ ਕਹਿੰਦੇ ਵੀ ਇਮੀਡੀਏਟਲੀ ਵਾਕ ਆਫ ਦ ਜੌਬਸ। ਇਹ ਫੈਕਟਰੀ ਦੇ ਵਿੱਚ GM ਦੀ ਜਿਹੜੀ ਅਸੈਂਬਲੀ ਵਾਲਾ ਪਲਾਂਟ ਵੈਂਟਸਵਿਲ ਮਜ਼ੂਰੀ ਦਾ ਆਉਂਦਾ ਆ, ਫੋਰਡ ਦਾ ਪਲਾਂਟ ਵੇਨ ਮਿਸ਼ੀਗਨ ਦਾ, ਤੇ ਜਿਹੜੀ ਸਟੈਲੈਂਟਸ ਦੀ ਜਿਹੜੀ ਅਸੈਂਬਲੀ ਕੰਪਲੈਕਸ ਆ ਟੋਲੀਡੋ ਓਹਾਇਓ ਦੇ ਵਿੱਚ ਆ। ਕਹਿੰਦੇ ਵੀ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਣ ਜਾ ਰਿਹਾ ਵੀ ਤਿੰਨਾਂ ਦੇ ਉਲਟ ਇੱਕੋ ਟਾਈਮ ਇਕੱਠੀ ਜਿਹੜੀ ਆ ਸਟ੍ਰਾਈਕ ਹੋਣ ਜਾ ਰਹੀ ਆ। 12,700 EMPLOYEES ਕਹਿੰਦੇ ਵੀ ਇਹ ਲੇਬਰ ਐਕਸ਼ਨ ਦੇ ਵਿੱਚ ਹਿੱਸਾ ਲੈਣਗੇ। ਜਿੰਨੀ ਦੇਰ ਇਹ ਸਟ੍ਰਾਈਕ ਦੇ ਉੱਤੇ ਹੈਗੇ ਆ, ਇਹਨਾਂ ਨੂੰ $500 ਪ੍ਰਤੀ ਹਫ਼ਤਾ ਮਿਲੇਗਾ, ਜਿਹੜਾ UAW ਦਾ $825 ਮਿਲੀਅਨ ਦਾ ਸਟ੍ਰਾਈਕ ਫੰਡ ਆ। ਐਸੋਸੀਏਟ ਪ੍ਰੈਸ ਨੇ ਜਿਹੜਾ ਇਸ ਦੇ ਬਾਰੇ ਜਿਹੜਾ ਦੱਸਿਆ ਹੈਗਾ ਆ। ਸੋ ਜਿਹੜੇ ਲੋਕਲਸ ਆ, ਉਹਨਾਂ ਨੂੰ ਅਜੇ ਕਾਲ ਨਹੀਂ ਕੀਤਾ ਗਿਆ ਵੀ ਤੁਸੀਂ ਇਸ ਸਟ੍ਰਾਈਕ ਦੇ ਵਿੱਚ ਜਿਹੜਾ ਉਹ ਜੁਆਇਨ ਕਰੋ, ਪਰ ਇਹ 40% ਤਨਖਾਹ ਦੇ ਵਿੱਚ ਵਾਧੇ ਦੀ ਮੰਗ ਜਿਹੜੀ ਉਹ ਕਰ ਰਹੇ ਆ। ਪਿਛਲੇ ਕਈ ਦਿਨਾਂ ਤੋਂ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਚੱਲ ਰਹੀ ਸੀ, ਪਰ ਉਹ ਬੇਸਿੱਟਾ ਜਿਹੜੀ ਨਿਕਲੀ ਹੈਗੀ ਆ। ਸੋ ਹੁਣ ਦੇਖੋ ਕੀ ਜਿਹੜਾ ਹਰਜੋਤ ਸਿੰਘ ਜੀ ਇਹ ਬਣਦਾ ਆ, ਪਰ 12,500 ਤੋਂ ਵੱਧ EMPLOYEE ਇਸ ਟਾਈਮ 3 ਵੱਡੀਆਂ ਕੰਪਨੀਆਂ ਦੇ ਆਟੋਮੇਕਰਸ ਦੀ ਉਹਦੇ ਸਟ੍ਰਾਈਕ ਦੇ ਉੱਤੇ ਜਾ ਰਹੇ ਆ। ਜੀ, ਦੂਸਰੇ ਪਾਸੇ ਇੱਕ ਫਾਈਟ ਜੋ ਫਾਸਟ ਫੂਡ ਚੇਨ ਤੇ ਉਹਨਾਂ ਦੀ ਯੂਨੀਅਨਸ ਦੇ ਵਿੱਚ ਚੱਲ ਰਹੀ ਸੀ ਕੈਲੀਫੋਰਨੀਆ 'ਚ, ਉਹ ਓਵਰ ਹੋ ਗਈ ਹੈਗੀ ਆ। ਹੁਣ ਕੈਲੀਫੋਰਨੀਆ ਦੇ ਵਿੱਚ ਮਿਨੀਮਮ ਵੇਜ ਜੋ ਫਾਸਟ ਫੂਡ ਵਰਕਰਸ ਆ, ਉਹਨਾਂ ਦਾ $20 ਤੱਕ ਹੋ ਜਾਊਗਾ ਆਉਣ ਵਾਲੇ ਅਪ੍ਰੈਲ ਮਹੀਨੇ ਦੇ ਵਿੱਚ। ਤੇ ਇਹ ਜਿਹੜੀ ਡੀਲ ਹੈਗੀ ਰੈਸਟੋਰੈਂਟ ਇੰਡਸਟਰੀ ਤੇ ਲੇਬਰ ਗਰੁੱਪਸ ਦੇ ਵਿੱਚ ਹੋਈ ਹੈਗੀ ਆ। ਓਵਰ ਕੰਟਰੋਵਰਸ਼ੀਅਲ ਇੱਕ ਲੈਜਿਸਲੇਸ਼ਨ ਸੀਗਾ ਉਹਦੇ ਸੰਬੰਧ ਦੇ ਵਿੱਚ 2005 ਤੋਂ ਲੈ ਕੇ 2029 ਤੱਕ, 2025 ਤੋਂ 2029 ਤੱਕ 9 ਮੈਂਬਰਾਂ ਦੀ ਇੱਕ ਕੌਂਸਲ ਬਣਾਈ ਗਈ ਆ। ਉਹ ਫਿਰ ਜਿਹੜਾ ਐਵਰੀ ਈਅਰ ਕਿੰਨਾ ਸੈਲਰੀ ਇਨਕਰੀਜ਼ ਹੋਣੀ ਚਾਹੀਦੀ ਆ ਉਹਦੇ ਉੱਤੇ ਵਰਕਆਊਟ ਕਰੂਗੀ। ਇਹ ਵੀ 257 ਬਿੱਲ ਸੀਗਾ, ਉਹਨੂੰ ਫਾਈਟ ਕਰਨ ਦੇ ਲਈ ਰੈਸਟੋਰੈਂਟ ਇੰਡਸਟਰੀ $100 ਮਿਲੀਅਨ ਤੋਂ ਵੱਧ ਸਪੈਂਡ ਕਰਨ ਜਾ ਰਹੀ ਸੀ। ਸੋ ਇਹ ਵੀ ਦੱਸਦੀ ਜਾਈਏ ਜਿਹੜੇ ਇਹ ਫੂਡ ਚੇਨ ਵਰਕਰਸ ਆ, ਇਹ ਉਹਨਾਂ ਦੇ ਉੱਤੇ ਲਾਗੂ ਹੋਣਾ ਹੈ ਜਿਨ੍ਹਾਂ ਦੀਆਂ ਘੱਟੋ ਘੱਟ 60 ਲੋਕੇਸ਼ਨਾਂ ਹੈਗੀਆਂ ਨੇਸ਼ਨ ਵਾਈਡ ਪੂਰੇ ਅਮਰੀਕਾ ਦੇ ਵਿੱਚ। ਸੋ ਇਹ ਤੁਸੀਂ ਦੇਖ ਸਕਦੇ ਹੈਗੇ ਵੀ ਕਿੱਦਾਂ ਦੇ ਜਿਹੜੇ ਫੂਡ ਰੈਸਟੋਰੈਂਟਸ ਜਾਂ ਪੀਜ਼ਾ ਫਰੈਂਚਾਈਜ਼ੀ ਆ ਜਾਂ ਸਾਬੇ ਆ ਜਾਂ ਹੋਰ ਉਹ ਜਿਹੜੇ ਆ ਇਸ ਕੈਟਾਗਰੀ 'ਚ ਆਉਂਦੇ ਆ ਕਿ ਨਹੀਂ ਆਉਂਦੇ ਹੈਗੇ। ਇਹਦੇ ਵਿੱਚ ਐਗਜ਼ੈਂਪਸ਼ਨ ਵੀ ਆ, ਕਹਿੰਦੇ ਵੀ ਜਿਹੜੇ
ਇਹ ਵਾਲੇ ਆ ਉਹ ਆਪ ਬ੍ਰੈਡ ਬਣਾਉਂਦੇ, ਉਹ ਐਗਜ਼ੈਂਪਟ ਨੇ। ਪਨੀਰਾ ਬ੍ਰੈਡ ਪਨੇਰਾ ਵਾਲੇ ਹਾਂਜੀ ਹੁਣ ਮਿਲਾ ਦਾ ਸਬਵੇ ਵਾਲੇ ਵੀ ਸ਼ਾਇਦ ਆਪ ਹੀ ਬਣਾਉਂਦੇ ਆ ਜਾਂ ਕਿੱਦਾਂ ਨਹੀਂ ਕਰਦੇ ਆ, ਉਹਨਾਂ ਦੇ ਬਣੀ ਉਹਨਾਂ ਬਣਾਈ ਨੇ ਬਣੀ ਮੈਨੂੰ ਬਣਾਈ ਲੱਗਦਾ ਤੇ ਉਹ ਕਰ ਲੈਣਗੇ, ਫਿਰ ਉਹ ਸ਼ੁਰੂ ਕਰ ਹਾਂਜੀ। ਲੈਣਗੇ ਜੇ ਬਚਣਾ ਹੈ ਨਾ, ਫਿਰ ਮਿਨੀਮਮ ਵੇਜ ਵਾਲੇ ਤੋਂ। ਜੇ ਆ ਪਰ ਹੁਣ ਪੀਜੇ ਵਾਲੇ ਆ, ਹੋਰ ਕਿੰਨੇ ਯਾਰ ਰੈਸਟੋਰੈਂਟ ਇਹਨਾਂ ਚ ਬਣੇ ਹੈਗੇ ਹਾਂਜੀ। ਸੋ ਯਾ ਇਹ ਸੋ ਚੀਜ਼ ਆ। ਇੱਕ ਐਗਜ਼ੈਂਪਸ਼ਨ ਰਾਹ ਉਹਨਾਂ ਨੇ ਦੇਤਾ ਹੈ ਨਾਲ ਵੀ, ਭਾਈ ਜੇ ਤੁਸੀਂ ਆਹ ਕਰ ਲਓਗੇ ਤੁਹਾਨੂੰ ਐਗਜ਼ੈਂਪਟ ਵੀ ਆਪਾਂ ਕਰ ਦੇਵਾਂਗੇ। ਪਰ ਨਾਲ ਦੇ ਨਾਲ ਇਹ ਚੀਜ਼ ਹੋਈ ਆ। ਆਪਾਂ ਥੋੜੇ ਦਿਨ ਪਹਿਲਾਂ ਹੀ ਦੱਸਿਆ ਸੀਗਾ ਵੀ ਇੱਥੋਂ ਦੇ ਜਿਹੜੇ ਹੈਲਥ ਵਰਕਰਸ ਆ, ਉਹ ਵੀ $25 ਪ੍ਰਤੀ ਘੰਟੇ ਦੇ ਉੱਤੇ ਉਹਨਾਂ ਨੇ ਵੀ ਆਪਣੀ ਨੈਗੋਸੀਏਸ਼ਨ ਉਹ ਕਰ ਲਈ ਹੈਗੀ ਆ। ਹੁਣ ਜਿਹੜੇ ਆਪਾਂ ਆਟੋ ਵਰਕਰਸ ਦੀ ਗੱਲ ਕਰਦੇ, ਇਹਨਾਂ ਨੇ ਵੀ 40% ਮੰਗਿਆ। ਉਹਨਾਂ ਨੂੰ ਵੀ ਪਤਾ ਮਿਲਣਾ ਤਾਂ ਨਹੀਂ ਆ, ਚੱਲ ਕਿਤੇ ਮਾੜਾ ਮੋਟਾ ਅੱਧਾ ਪਚੱਧਾ ਇਹ 'ਚੋਂ ਜਿੰਨੇ % ਵੀ ਮਿਲਦਾ ਆ, ਉਹਦੇ ਨਾਲ ਫਿਰ ਜਿਹੜੇ ਉਹ ਖੁਸ਼ ਹੋ ਸਕਦੇ ਆ। ਹਾਲਾਤ ਤਾਂ ਏਦਾਂ ਹੀ ਆ, ਮਹਿੰਗਾਈ ਨੇ ਲੱਕ ਵੀ ਤੋੜਿਆ, ਕਹਿੰਦੇ ਤਨਖਾਹਾਂ ਵੀ ਵਧਣ, ਪਰ ਦੂਜੇ ਪਾਸੇ ਦੇਖੋ ਕੀ ਜਿਹੜਾ ਉਹ ਹੁਣ ਅੱਗੇ ਜੀ ਹੋਰ ਹੁੰਦਾ। ਇਸੇ ਤਰ੍ਹਾਂ ਇਹ ਜਿਹੜਾ ਐਕਚੁਅਲੀ ਬਿੱਲ ਸੀਗਾ AB 257 ਜਿਹਨੂੰ ਫਾਸਟ ਐਕਟ ਕਰਕੇ ਵੀ ਜਾਣਿਆ ਜਾਂਦਾ, ਇਹਦੇ ਵਿੱਚ 10% ਦੀ ਕੌਂਸਲ ਹੋਣੀ ਸੀ, ਜਿਨ੍ਹਾਂ ਨੇ $22 ਪਹਿਲਾਂ ਰੱਖਿਆ ਸੀ। ਪਰ ਕਈ ਜਗ੍ਹਾ ਜਿਹੜੇ ਆ ਉਹ ਗਵਰਨਮੈਂਟ ਦੇ EMPLOYEE ਕਹਿੰਦੇ ਵੀ ਜਿਹੜੇ ਆ ਉਹ $22 ਘੰਟੇ ਦੇ ਮਿਲਦੇ ਹੈਗੇ ਉਹਨਾਂ ਨੂੰ, ਸੋ ਉਹ ਘਟਾ ਕੇ $20 ਕੀਤੇ ਗਏ। ਸੋ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੇਨਸ ਜਿਹੜੀਆਂ ਫੂਡ ਦੀਆਂ ਮੈਂ ਜਿਹਨਾਂ ਦੱਸਦਾ ਜਾਵਾਂ, ਚਿਪੋਟਲੇ, ਮੈਕਸੀਕਨ ਗ੍ਰਿਲ, ਚਿਕ-ਫਿਲ, ਜੰਮ ਬ੍ਰਾਂਡਸ ਤੇ ਰੈਸਟੋਰੈਂਟ ਬ੍ਰਾਂਡਸ ਇੰਟਰਨੈਸ਼ਨਲ, ਇਹ ਜਿਹੜੀਆਂ ਚੇਨ ਸੀਗੀਆਂ ਇਹ ਲੌਬੀ ਕਰ ਰਹੀਆਂ ਸੀਗੀਆਂ ਗਵਰਨਰ ਦੇ ਅੱਗੇ। ਸੋ ਉਹ ਤੋਂ ਪਹਿਲੇ ਜਿਹੜੀ ਇਹ ਡੀਲ ਬਣ ਗਈ। ਮੈਕਡੋਨਲਡ ਦੇ ਜੋ US ਦੇ ਪ੍ਰੈਜ਼ੀਡੈਂਟ ਆ ਜੋ ਅਰਲਿੰਗਨ, ਉਹਨਾਂ ਨੇ ਇਹ ਕਿਹਾ ਆ ਵੀ ਇੱਕ ਤਰ੍ਹਾਂ ਦੇ ਨਾਲ ਇਹ ਜਿਹੜਾ ਆ ਬਿੱਲ ਲੌਪਸਾਈਡਡ ਹੈਗਾ ਆ, ਇਲ ਕੰਸੀਡਰਡ ਹੈਗਾ, ਤੇ ਉਹਨਾਂ ਨੇ ਅਟੈਕ ਵੀ ਕੀਤਾ ਲਾ ਮੇਕਰਸ ਨੂੰ ਵੀ ਜਿਹੜੇ ਆ ਸਾਰੇ ਰੈਸਟੋਰੈਂਟਾਂ ਤੇ ਨਹੀਂ ਇਹ ਲਾਗੂ ਹੁੰਦਾ ਹੈਗਾ। ਮੈਕਡੋਨਲਡ ਤੇ ਵੀ ਨੈਚੁਰਲੀ ਲਾਗੂ ਹੋਣਾ ਹੀ ਆ ਹੁਣ ਤੁਸੀਂ ਦੇਖੋ, ਕਿਉਂਕਿ ਉਹਨਾਂ ਦੀਆਂ 60 ਤੋਂ ਜ਼ਿਆਦਾ ਫਰੈਂਚਾਈਜ਼ੀ ਹੈਗੀਆਂ ਆ। ਸੋ ਇਹ ਜੋ ਬਿੱਲ ਆ ਇਹ ਰੈਸਟੋਰੈਂਟਸ ਦੇ ਨਾਲ, ਫੂਡ ਇੰਡਸਟਰੀ ਦੇ ਨਾਲ ਜੋ ਕੰਮ ਕਰਦੇ ਆ ਉਹਨਾਂ ਦੇ ਨਾਲ ਰਿਲੇਟਡ। ਥੋੜੀ ਜਿਹੀ ਇਕਨੋਮੀ ਦੀ ਜਾਂਦੇ ਜਾਂਦੇ ਗੱਲ ਕਰਦੇ ਜਾਈਏ। ਫੈਡ ਇਹ ਕਹਿੰਦੇ ਵੀ ਇਸ਼ਾਰਾ ਕਰ ਰਿਹਾ ਆ ਵੀ ਇੱਕ ਵਾਰੀ ਹੋਰ ਇੰਟਰਸਟ ਰੇਟ ਦੇ ਵਿੱਚ ਵਾਧਾ ਕੀਤਾ ਜਾ ਸਕਦਾ ਆ। ਉਸ ਤੋਂ ਬਾਅਦ ਦੇ ਵਿੱਚ 2024 ਦੇ ਵਿੱਚ ਹੀ ਕਹਿ ਲਓ ਵੀ ਜੇ ਰੇਟ ਕੱਟਸ ਆਉਣਗੇ ਤਾਂ ਉਹਦੇ ਵਿੱਚ ਲੱਗੂਗਾ। ਫੈਡਰਲ ਓਪਨ ਮਾਰਕੀਟ ਕਮੇਟੀ FOMC ਕਹਿੰਦੇ ਵੀ US ਦੀ ਇਕਨੋਮਿਕ ਗਰੋਥ ਦੀ ਫੋਰਕਾਸਟ ਆ 2023 ਦੇ ਵਿੱਚ ਉਸ ਨੂੰ ਡਬਲ ਕਰਨ ਜਾ ਰਹੀ ਆ। ਸੋ ਇਹ ਇਸ ਦੇ ਵਿੱਚ ਜਿਹੜਾ ਉਹ ਕਹਿ ਰਹੇ ਆ, ਕਹਿੰਦੇ US ਦੀ ਇਕਨੋਮੀ ਇਸ ਟਾਈਮ ਰੈਜ਼ਿਲੀਐਂਟ ਆ, ਯਾਨੀ ਕਿ ਜਿਹੜੇ ਵੀ ਖਤਰੇ ਆ ਉਹਨਾਂ ਨੂੰ ਇਹ ਝੱਲ ਰਹੀ ਆ, ਮੁਸ਼ਕਲਾਂ ਦੇ ਵਿੱਚੋਂ ਨਿਕਲਦੀ ਹੋਈ ਅੱਗੇ ਨੂੰ ਵੱਧ ਰਹੀ ਆ। ਪਰ ਕਹਿੰਦੇ ਵੀ ਫੈਡਰਲ ਰਿਜ਼ਰਵ ਇੱਕ ਹੋਰ ਇੰਟਰਸਟ ਰੇਟ ਹਾਈਕ ਕਰ ਸਕਦੇ ਆ। 1/4% ਹੋਊਗੀ, 0.5% ਹੋਊਗੀ ਜਾਂ 3/4 ਹੋਊਗੀ, ਇਹ ਵੇਖਣ ਵਾਲੀ ਜਿਹੜੀ ਗੱਲ ਆ। ਕਹਿੰਦੇ ਵੀ ਹਾਲ ਦੀ ਘੜੀ FOMC ਦੇ ਵਿੱਚ ਜਿਹੜੇ ਰੇਟਸ ਆ ਉਹ 5.25 ਤੋਂ 5.5 ਦੀ ਰੇਂਜ ਦੇ ਵਿੱਚ ਚੱਲ ਰਹੇ ਹੈਗੇ ਆ। ਸਤੰਬਰ 19-20 ਦੀ ਜਿਹੜੀ ਮੀਟਿੰਗ ਆ ਹੋਣੀ ਆ, ਉਸ ਦੇ ਵਿੱਚ ਸਰਵੇ ਨੇ ਜਿਹੜਾ ਹੀ ਦੱਸਿਆ। ਪਾਲਿਸੀ ਮੇਕਰ ਕਹਿੰਦੇ ਵੀ ਇੱਕ ਐਡੀਸ਼ਨਲ ਰੇਟ ਹਾਈਕ ਇਸ ਸਾਲ ਦੇ ਵਿੱਚ ਜੋ ਕਿ ਲਾਸਟ ਹੋ ਸਕਦੀ ਆ, ਉਸ ਵੱਲ ਜਿਹੜਾ ਕਰ ਰਹੇ ਆ। ਫੈਡ ਦੇ ਜਿਹੜੇ ਚੇਅਰ ਜਰੋਮ ਪਾਵਲ ਤੇ ਉਹਨਾਂ ਦੇ ਜਿਹੜੇ ਸਾਥੀ ਆ, ਕਹਿੰਦੇ ਵੀ ਉਹ ਹੁਣ ਪਲਾਨ ਕਰ ਰਹੇ ਆ ਵੀ ਅਗਲੇ ਮਹੀਨਿਆਂ ਦੇ ਵਿੱਚ ਹੋਰ ਹਾਈਕਸ ਉਹ ਨਾ ਕੀਤੀਆਂ ਜਾਣ, ਤੇ ਜਿਹੜਾ ਟਾਈਟਨਿੰਗ ਕੈਂਪੇਨ ਆ ਉਸ ਨੂੰ ਵੀ ਉਹ ਹੁਣ ਸਲੋ ਕਰਨ ਜਾ ਰਹੇ ਆ। ਆਪਾਂ ਹੁਣ ਦੇਖ ਰਹੇ ਆ ਅਨਇੰਪਲੋਇਮੈਂਟ ਰੇਟ ਫੇਰ ਵਧਣੀ ਸ਼ੁਰੂ ਹੋਈ ਆ, 3.7 ਦੇ ਉੱਤੇ ਇਹ ਪਹੁੰਚ ਚੁੱਕੀ ਸੀਗੀ। ਇਕਨੋਮੀ ਦੇ ਵਿੱਚ ਕੰਜ਼ਿਊਮਰ ਸਪੈਂਡਿੰਗ, ਉਹ ਲੋਕ ਖਰਚਾ ਤਾਂ ਜਿਹੜਾ ਉਹ ਕਰੀ ਜਾ ਰਹੇ ਆ, ਪਰ ਫਿਰ ਵੀ ਉਸ ਦੇ ਮੁਤਾਬਕ ਪਹਿਲਾਂ ਦੇ ਨਾਲੋਂ ਜਿਹੜਾ ਉਹ ਘਟਿਆ ਆ। ਸੋ ਰੀਸੈਂਟਲੀ ਆਪਾਂ ਯੈਨਟ ਯੈਲਨ ਹੋਣਾ ਦੇ ਵੀ ਬਿਆਨ ਜਿਹੜੇ ਸੁਣੇ ਸੀ, ਜਿਹੜੇ ਕਹਿੰਦੇ ਵੀ ਅਸੀਂ ਖੁਸ਼ ਆ, ਆਸਵੰਦ ਆ ਵੀ ਆਪਣੇ ਜਿਹੜਾ ਨਾਲ ਦੇ ਨਾਲ ਸੌਫਟ ਲੈਂਡਿੰਗ ਆ ਉਹ ਹੋ ਜਾਵੇਗੀ। ਸੋ ਇਕਨੋਮੀ ਦੀ ਜਿਹੜੀ ਗਰੋਥ ਆ, ਜਿਹੜੀ ਕਮੇਟੀ ਮੈਂਬਰਸ ਆ ਉਹ ਕਹਿ ਰਹੇ ਆ ਵੀ ਅਸੀਂ ਇਸ ਵਾਰ 2% ਦੇ ਉੱਤੇ ਸੋਚ ਰਹੇ ਆ, ਜਿਹੜੀ ਜੂਨ ਮਹੀਨੇ ਦੇ ਵਿੱਚ ਇਹਨਾਂ ਨੇ ਕਿਆਸ ਰਾਈ 1% ਤੇ ਲਾਈ ਸੀ। ਸੋ ਡਬਲ ਗਰੋਥ ਦਾ ਇਹ ਕਿਆਸ ਰਾਈ ਹੁਣ ਲਾਈ ਬੈਠੇ ਹੈਗੇ ਆ। ਸੋ ਹੁਣ ਗੱਲਾਂ ਬਾਤਾਂ ਜਿਹੜੀਆਂ ਹਰਜੋਤ ਸਿੰਘ ਜੀ ਇਕਨੋਮੀ ਦੇ ਤਾਂ ਚੜਨ ਦੀਆਂ ਚੱਲਣੀਆਂ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ ਆ। ਅਸਲ 'ਚ ਇਕਨੋਮੀ ਇੱਦਾਂ ਉੱਤੇ ਨੂੰ ਜਾਊਗੀ, ਕੀ ਹੋਊਗਾ ਇਹ ਦੇਖਣ ਵਾਲੀ ਗੱਲ ਆ। ਇਲੈਕਸ਼ਨਾਂ ਸਿਰ ਤੇ ਆ, ਕੋਈ ਵੀ ਸਰਕਾਰ ਮਾੜੀ ਇਕਨੋਮੀ ਦੇ ਵਿੱਚ ਰੀ-ਇਲੈਕਸ਼ਨ ਦੇ ਲਈ ਕੋਈ ਵੀ ਪ੍ਰੈਜ਼ੀਡੈਂਟ ਜਿਹੜਾ ਉਹ ਨਹੀਂ ਜਾਣਾ ਚਾਹੁੰਦੇ। ਸੋ ਉਹਨਾਂ ਦਾ ਟਿੱਲ ਦਾ ਜ਼ੋਰ ਜਿਹੜਾ ਇਸ ਟਾਈਮ ਲੱਗਾ ਪਿਆ ਆ
ਵੀ ਭਾਈ ਇਕੋਨਮੀ ਥੋੜ੍ਹੀ ਬਹੁਤੀ ਸਹੀ ਹੋਵੇ, ਨਹੀਂ ਤਾਂ ਲੋਕਾਂ ਨੂੰ ਜੇਬਾਂ ਦੇ ਵਿੱਚ ਜਿਹੜੀਆਂ ਮੋਹਰੀਆਂ ਹੋਈਆਂ ਆ ਉਹ ਚੇਤਾ ਨਹੀਂ ਭੁੱਲਣੀਆਂ। ਜੇ ਉਦੋਂ ਜੇਬ 'ਚ ਪੈਸੇ ਹੋਏ ਵੋਟ ਪਾਉਣ ਤੋਂ ਪਹਿਲਾਂ ਤਾਂ ਫਿਰ ਬੰਦਿਆਂ ਦਾ ਭਾਵੇਂ ਸੁਭਾਅ ਜਿਹੜਾ ਉਹ ਬਦਲ ਜੇ ਵੋਟ ਪਾਉਣ ਲੱਗਿਆ, ਨਹੀਂ ਤਾਂ ਜਦੋਂ ਡਾਲਰ ਮੁੱਕੇ ਹੁੰਦੇ ਆ ਤਾਂ ਫਿਰ ਜਲਦੀ ਕਿਤੇ ਲੋਕ ਇਨਸਾਨ ਭੁੱਲਦੇ ਨਹੀਂ ਹੁੰਦੇ। ਕਹਿੰਦੇ ਵੀ ਯੂਐਸ ਦੀ ਇਕੋਨਮੀ ਸਟਰੋਂਗ ਜਾ ਰਹੀ ਹੈ ਬਾਈਡਨ ਦੇ ਅੰਦਰ, ਪਰ ਲੋਕ ਬਲੀਵ ਨਹੀਂ ਕਰਦੇ ਕਿਉਂਕਿ ਜਿਹੜੀਆਂ ਰਿਪੋਰਟਸ ਜਿਸ ਹਿਸਾਬ ਦੇ ਨਾਲ ਆਉਂਦੀਆਂ, ਆਪਾਂ ਦੇਖਦੇ ਹਾਂ ਵੀ ਡੇਲੀ ਇਨਫਲੇਸ਼ਨ ਕਿੰਨੀ ਹੋਈ ਆ, ਮਹਿੰਗਾਈ ਕਿੰਨੀ ਹੋਈ ਆ। 2/3 2/3 ਰਿਸਪੋਂਡਰ 63% ਨੇ ਇਹ ਕਿਹਾ ਵੀ ਉਹ ਪੋਜ਼ਿਟਿਵ ਇਕਨੋਮੀ ਦੀ ਜੋ ਨਿਊਜ਼ ਆ ਉਹ ਸਹੀ ਨਹੀਂ ਫੀਲ ਕਰਦੇ ਹੈਗੇ, ਜਿਹਦੇ ਵਿੱਚ 69% ਰਿਪਬਲਿਕਨ ਹੈ, 68% ਡੈਮੋਕ੍ਰੇਟ ਆ। ਸੋ ਇਹਦੇ 'ਚ ਇਹ ਨਹੀਂ ਹੈ ਵੀ ਜਿੱਦਾਂ ਜੇ ਇੱਕ ਪਾਰਟੀ ਵਾਲੇ ਕਹਿ ਰਹੇ ਆ ਵੀ ਹਾਂ ਰਿਪਬਲਿਕਨ ਕਹਿ ਰਹੇ ਵੀ ਨਹੀਂ ਅਸੀਂ ਨਹੀਂ ਫੀਲ ਕਰਦੇ, ਡੈਮੋਕ੍ਰੇਟ ਵੀ 68% ਆ। 2/3 ਅਮਰੀਕਨ 65% ਬਲੀਵ ਕਰਦੇ ਇਕੋਨਮੀ ਵਰਸ ਆ ਦੈਨ ਦਾ ਮੀਡੀਆ ਮੇਕਸ ਇਟ ਆਊਟ। ਸੋ ਮੀਡੀਆ ਦੇ ਉੱਤੇ ਵੀ ਨਹੀਂ ਯਕੀਨ ਕਰ ਰਹੇ ਹੈਗੇ। ਤੇ ਅਗਸਤ ਮਹੀਨੇ ਦੇ ਵਿੱਚ ਅਨਪਲਾਇਮੈਂਟ ਰੇਟ 3.8% ਤੇ ਸੀ, ਲਗਭਗ 50 ਸਾਲਾਂ ਦਾ ਜੇ ਇਤਿਹਾਸ ਦੇਖਿਆ ਜਾਵੇ ਸਭ ਤੋਂ ਲੋਐਸਟ ਹੈਗਾ ਆ। ਪਰ ਪੋਲ ਜਿਹੜੇ ਆ ਉਹ ਫਾਈਂਡ ਕਰਦੇ ਆ ਵੀ 51% ਰੋਂਗਲੀ ਬਲੀਵ ਕਰਦੇ ਆ ਵੀ ਅਨਪਲਾਇਮੈਂਟ 50 ਸਾਲਾਂ ਦੇ ਨੀਅਰਿੰਗ ਹਾਈ ਹੈਗੀ ਆ। ਸੋ ਜਿਹੜੇ ਰਿਪਬਲਿਕਨ ਆ ਤੇ ਇੰਡੀਪੈਂਡੈਂਟਸ ਉਹ ਵੀ ਜਿਹੜੇ ਆ ਇਹਨੂੰ ਕਰੈਕਟਲੀ ਬਲੀਵ ਕਰਦੇ ਆ ਅਨਪਲਾਇਮੈਂਟ ਰੇਟ 50 ਈਅਰ ਹਾਈ ਤੇ, ਰਿਪਬਲਿਕਨ 60%, ਡੈਮੋਕ੍ਰੈਟਿਕ 40%, ਇੰਡੀਪੈਂਡੈਂਟ 53%। ਸੋ ਜਿਹੜੀ ਕਾਫੀ ਸਿਚੁਏਸ਼ਨ ਆ ਲੋਕਾਂ ਦੇ ਟਰਸਟ ਦੀ ਜਿਹੜੀ ਆ ਉਹ ਨਾ ਤਾਂ ਮੀਡੀਆ ਤੇ ਯਕੀਨ ਕਰ ਰਹੇ ਆ ਤੇ ਨਾ ਹੀ ਉਹ ਵਾਈਟ ਹਾਊਸ ਦੇ ਉੱਤੇ ਯਕੀਨ ਕਰ ਰਹੇ ਹੈਗੇ ਆ। ਕਿਉਂਕਿ ਜਿਹੜੀਆਂ ਰੋਜ਼ ਦੀਆਂ ਡੇਲੀ ਮਰਾ ਦੀਆਂ ਜ਼ਿੰਦਗੀ 'ਚ ਆਪਾਂ ਚੀਜ਼ਾਂ ਯੂਜ਼ ਕਰਦੇ ਆ, ਚਾਹੇ ਉਹ ਗੈਸ ਆ, ਫੂਡ ਆ, ਰੈਂਟ ਆ ਜਾਂ ਘਰ ਦੀ ਪੇਮੈਂਟ ਆ, ਉਹ ਦੇਖ ਕੇ ਲੋਕਾਂ ਨੂੰ ਲੱਗਦਾ ਵੀ ਇਹ ਬਹੁਤ ਬੁਰਾ ਹਾਲ ਚੱਲ ਰਿਹਾ ਹੈ। ਜੀ ਜੀ, ਕੰਜ਼ਿਊਮਰ ਸੈਂਟੀਮੈਂਟ ਲਗਾਤਾਰ ਦੂਸਰੇ ਮਹੀਨੇ ਥੱਲੇ ਵੱਲ ਨੂੰ ਇਹ ਗਿਆ ਹੈਗਾ ਆ। ਸੋ ਇਹ ਜਿਹੜੇ ਅਮਰੀਕਨਸ ਆ ਕਹਿੰਦੇ ਵੀ ਦੇਖ ਰਹੇ ਆ ਇਨਫਲੇਸ਼ਨ ਮਾੜੀ ਮੋਟੀ ਸਲੋ ਹੋ ਰਹੀ ਆ, ਪਰ ਹੈ ਨਹੀਂ, ਖੁਸ਼ ਨਹੀਂ ਆ ਓਵਰਆਲ। ਅਗਸਤ ਮਹੀਨੇ ਦੇ ਵਿੱਚ 69.5 ਤੇ ਸੀ, ਇਹ ਘਟ ਕੇ 67.7 ਦੇ ਉੱਤੇ ਇਹ ਇਸ ਟਾਈਮ ਆ ਚੁੱਕਾ। ਯੂਨੀਵਰਸਿਟੀ ਆਫ ਮਿਸ਼ੀਗਨ ਨੇ ਇਹ ਕੰਜ਼ਿਊਮਰ ਸੈਂਟੀਮੈਂਟ ਆ ਉਸ ਦੇ ਵਿੱਚ ਗੱਲ ਕੀਤੀ ਹੈ। ਸੋ ਜਿਹੜਾ ਸਰਵੇ ਦਾ ਤੁਸੀਂ ਜ਼ਿਕਰ ਕਰ ਰਹੇ ਆ, ਸੋ ਸੈਂਟੀਮੈਂਟ ਵੀ ਉਹਦੇ ਨਾਲ ਹੀ ਮੈਚ ਜਿਹੜੀ ਉਹ ਕਰ ਰਹੇ ਆ। ਲੋਕਾਂ ਦਾ ਇਕੋਨਮੀ ਦੇ ਨੂੰ ਲੈ ਕੇ ਜਿਹੜਾ ਸੈਂਟੀਮੈਂਟ ਆ ਉਹ ਨਿਰਾਸ਼ਾ ਵੱਲ ਨੂੰ ਹੌਲੀ ਹੌਲੀ ਵੱਧ ਰਿਹਾ ਆ। ਹੋਪਫੁਲੀ ਇਹ ਬਾਉਂਸ ਬੈਕ ਜਿਹੜਾ ਉਹ ਕਰੇ। ਕੋਈ ਵੀ ਨਹੀਂ ਚਾਹੁੰਦਾ ਵੀ ਹਾਲਾਤ ਜਿਹੜੇ ਉਹ ਮਾੜੇ ਹੋਣ, ਹਾਹਾਕਾਰ ਜਿਹੜੀ ਉਹ ਮਚੀ ਰਵੇ। ਸਮਾਂ ਆਪਣੇ ਪ੍ਰੋਗਰਾਮ ਦਾ ਇੱਥੇ ਹੀ ਜਿਹੜਾ ਹਰਜੋਤ ਸਿੰਘ ਜੀ ਸਮਾਪਤ ਹੈ। ਇਸ ਤੋਂ ਅਗਲੇ ਪ੍ਰੋਗਰਾਮ ਦੇ ਬਾਰੇ ਜੇ ਦੱਸਦੇ ਜਾਈਏ, ਅਗਲਾ ਪ੍ਰੋਗਰਾਮ ਮਸੂਦ ਮੱਲੀ ਹੋਣਾ ਦਾ ਪੇਸ਼ ਕੀਤਾ ਜਾਊਗਾ। ਮੈਂ ਆਵਾਂਗਾ ਨਾਲ ਹਨੇਰੀਆਂ ਦੇ 11:30 ਵਜੇ ਤੱਕ, 10 ਤੋਂ ਲੈ ਕੇ 11:30, 11:30 ਤੋਂ 1 ਵਜੇ ਦੇ ਵਿੱਚ ਨਜ਼ਰੀਆ, 1 ਤੋਂ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ, ਤੇ 2:30 ਤੋਂ 3 ਵਜੇ ਦੇ ਵਿੱਚ ਪ੍ਰੋਗਰਾਮ ਰਿਸ਼ਤੇ ਹੀ ਰਿਸ਼ਤੇ, 3 ਤੋਂ 4 ਸਾਂਝੀ ਸਾਥ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ, ਤੇ ਫਿਰ 4 ਤੋਂ 5:30 ਘਰ ਸੰਸਾਰ, 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਗੁਰਬਾਣੀ ਦੇ ਦੀਵਾਨ ਜਿਹੜੇ ਉਹ ਸਰਵਣ ਕਰਾਂਗੇ, ਤੇ ਫਿਰ 8 ਤੋਂ 8:30 ਦੇ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ ਆ ਉਹ ਪੇਸ਼ ਕੀਤਾ ਜਾਊਗਾ, ਤੇ ਫਿਰ 8:30 ਤੋਂ ਲੈ ਕੇ 10 ਵਜੇ ਤੱਕ ਮਸੂਦ ਮੱਲੀ ਹੋਣਾ ਦਾ ਇੱਕ ਹੋਰ ਪ੍ਰੋਗਰਾਮ, ਜਿਸ ਦੇ ਵਿੱਚ ਜਿਹੜਾ ਪ੍ਰੋਗਰਾਮ ਕਦੀ ਤੇ ਹੱਸ ਬੋਲਵੇ ਅੰਤਾਕਸ਼ਰੀ ਟਾਈਪ ਜਿਹੜਾ ਅੱਜ ਦਾ ਜਿਹੜਾ ਗੇਮ ਸ਼ੋਅ ਆ ਉਹ ਉਸ ਦੇ ਵਿੱਚ ਹੋਵੇਗਾ। ਸੋ ਇਦਾਂ ਹੀ ਜਿਹੜਾ ਆ ਪ੍ਰੋਗਰਾਮ ਆ ਉਹ ਚੱਲਦੇ ਰਹਿਣਗੇ। ਜੁੜੇ ਰਹਿਣਾ ਇਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਉਦੋਂ ਤੱਕ ਲਈ ਲੈਂਦੇ ਆ ਜੀ ਇਜਾਜ਼ਤ। ਸਾਡੇ ਦੋਨੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਕਰਨੀ ਕੀ ਜੀ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।